ਜੀ ਡਾਕਟਰ ਸਾਹਿਬ 181 ਜੀ ਸਟੈਂਜ਼ਾ ਬੰਦ ਹੈਗਾ ਜੀ। ਤੇ ਤੁਸੀਂ ਇਹਦੇ ਜਿਹੜੇ ਨੇ ਨੋਟਸ ਵੀ ਲੈਂਦੇ ਜਾਣਾ, ਕਿਉਂਕਿ ਮੇਰਾ ਖਿਆਲ ਹੈ ਕਿ ਮੈਂ ਹੁਣ ਆਪਣਾ ਜਿਹੜਾ ਪਹਿਲੇ ਵਾਰਸਨਾਮਾ ਛਾਪਿਆ ਹੈ ਨਾ, ਉਹਨੂੰ ਪੜ੍ਹ ਕੇ ਤੇ ਉਹਦੇ ਵਿੱਚ ਸ਼ਾਇਦ ਕੁਝ ਐਕਸਪੈਂਸ਼ਨਸ ਕਰਾਂ, ਤੇ ਤੁਸੀਂ ਵੀ ਨੋਟਸ ਲੈਂਦੇ ਜਾਣਾ। ਠੀਕ। ਅੱਛਾ ਜੀ, ਅੱਜ ਅਸੀਂ ਸ਼ੁਰੂ ਕਰਨਾ ਹੈ ਬੰਦ 181। ਚੂਚਕ ਸਿਆਲ ਨੇ ਕੌਲ ਵਸਾਰ ਘੱਤੇ। ਇਹ ਕਿਹੜਾ ਹੈ? ਉਹ 180 ਹੈ ਜਾਨੀ। ਮੇਰੇ ਕੋਲ 181 ਹੈ। ਹਾਂਜੀ ਸਾਡੇ ਕੋਲ 181 ਬੀਬਾ ਜੀ। ਅੱਛਾ ਸਾਡੇ ਕੋਲ 180। ਚਲੋ। ਚੂਚਕ ਸਿਆਲ ਨੇ ਕੌਲ ਵਸਾਰ ਘੱਤੇ, ਜਦੋਂ ਹੀਰ ਨੂੰ ਪਾਇਆ ਮਾਈਆਂ ਨੇ। ਚੂਚਕ ਸਿਆਲ ਨੇ ਕੌਲ ਦਾ ਮਤਲਬ ਵਾਦਾ, ਪ੍ਰੋਮਿਸ। ਵਸਾਰਨਾ ਹੁੰਦਾ ਭੁੱਲ ਜਾਣਾ, ਵਿਸਰ ਜਾਣਾ, ਭੁੱਲ ਜਾਣਾ। ਵਸਾਰ ਘੱਤੇ, ਵਸਾਰ ਦਿੱਤੇ। ਇਹ ਜਟਕੀ ਜ਼ਬਾਨ ਜਿਹੜੀ ਹੈ ਉਹਦੇ ਵਿੱਚ ਜਿਹੜੇ ਘੱਤੇ ਹੈ ਨਾ, ਇਹ ਬਹੁਤ ਵਰਤਿਆ ਜਾਂਦਾ। ਜਟਕੀ ਦਾ ਮਤਲਬ ਇਹ ਹੈ ਕਿ ਜਿਹੜੀ ਲਹਿੰਦੇ ਪੰਜਾਬ ਦੇ ਵਿੱਚ ਬੋਲੀ, ਜਿਹੜੀ ਡਾਇਲੈਕਟ ਬੋਲੀ ਜਾਂਦੀ ਸੀ, ਉਹਦੇ ਵਿੱਚ ਘੱਤੇ। ਕੌਲ ਵਸਾਰ ਘੱਤੇ, ਜਦੋਂ ਹੀਰ ਨੂੰ ਪਾਇਆ ਮਾਈਆਂ ਨੇ। ਜਦੋਂ ਹੀਰ ਨੂੰ ਉਹਨਾਂ ਨੇ ਮਾਂਝੇ, ਉਹਨੂੰ ਮਾਂਝੇ ਪਾਉਣਾ ਵੀ ਕਹਿੰਦੇ ਨੇ। ਮਾਈਆਂ ਪਾਉਣ ਨੂੰ ਪੰਜਾਬੀ ਵਿੱਚ ਮਾਂਝੇ ਪਾਉਣਾ ਵੀ ਕਹਿੰਦੇ ਨੇ। ਤੁਹਾਨੂੰ ਪਤਾ ਹੈ ਨਾ ਇਸ ਗੱਲ ਦਾ? ਅਗਰ ਨਹੀਂ ਪਤਾ ਤੇ ਬਹਰਹਾਲ ਤੁਸੀਂ ਲਿਖ ਲਓ ਕਿ ਪੰਜਾਬੀ ਚ ਇਹਨੂੰ ਮਾਈਆਂ ਪਾਉਣ ਨੂੰ ਮਾਈਆਂ ਬਿਠਾਣਾ, ਮਾਈਆਂ ਬਿਠਾਣੇ ਦਾ ਜਿਹੜਾ ਪੰਜਾਬੀ ਹੈਗਾ ਉਹ ਮਾਂਝੇ ਪਾਉਣਾ ਹੈ। ਡਾਕਟਰ ਸਾਹਿਬ ਸਿਰਫ ਕਲੈਰੀਫਿਕੇਸ਼ਨ ਚਾਹੁੰਦੇ ਹਾਂ ਕਿ ਮਾਂਝੇ ਜਿਹੜਾ ਇਹ ਕੋਈ ਇਹ ਜੈਂਡਰ ਬੇਸਡ ਨਹੀਂ ਕਿ ਮਾਂਝੇ ਬੰਦੇ ਆਸੇ ਹੁੰਦਾ ਔਰ ਮਾਈਆਂ ਔਰਤ ਆਸੇ ਹੁੰਦਾ? ਮਾਂਝੇ ਔਰਤ ਵਾਸਤੇ ਹੈ ਬਸ, ਬੰਦੇ ਲਈ ਨਹੀਂ ਹੈ। ਬੰਦੇ ਲਈ ਹੁੰਦਾ ਤੇਲ ਚੜਾਉਣਾ। ਵਿਆਹ ਦੀ ਰਸਮ ਦੇ ਵਿੱਚ ਜਿਹੜਾ ਬੰਦੇ ਨਾਲ ਹੁੰਦਾ ਹੈ ਉਹ ਬਸ ਤੇਲ ਚੜਾਇਆ ਜਾਂਦਾ ਹੈ। ਤੇਲ ਚੜਾਇਆ ਜਾਂਦਾ, ਕੁੜੀਆਂ ਜਿਹੜੀਆਂ ਨੇ ਉਹਨੂੰ। ਕੀ ਹਾਲ ਹੈ ਜੀ? ਡਾਕਟਰ ਸਾਹਿਬ ਇਹਦੇ ਮੋਟੇ ਮੋਟੇ ਕੈਰੈਕਟਰਿਸਟਿਕਸ ਕੀ ਨੇ? ਜ਼ੁਬੈਰ ਸਾਹਿਬ ਤੁਸੀਂ ਮਿਊਟ ਕਰ ਲਓ। ਹਾਂਜੀ, ਇਹਦੇ ਮੋਟੇ ਮੋਟੇ ਕੈਰੈਕਟਰਿਸਟਿਕਸ ਗਏ ਨੇ ਕੀ ਕਹਿ ਰਹੇ ਹੋ? ਮੈਨੂੰ 2 ਮਹੀਨੇ ਲਈ ਦੋਤਰੀ। ਡਾਕਟਰ ਸਾਹਿਬ ਮੈਂ ਕਹਿ ਰਿਹਾ ਤੇ ਮੋਟੇ ਮੋਟੇ ਕੈਰੈਕਟਰਿਸਟਿਕਸ ਕੀ ਨੇ? ਅਗਰ ਮਾਈਓ ਪਾਣਾ ਨੂੰ ਮੈਂ 2 ਲਫ਼ਜ਼ਾਂ ਚ ਬਿਆਨ ਕਰਾਂ, ਇਹ ਰਸਮ ਜਿਹੜੀ ਹੈ ਇਹਦੀ ਕੈਰੈਕਟਰਿਸਟਿਕਸ ਕੀ ਨੇ? ਮੋਟੇ ਮੋਟੇ ਕੀ ਹੁੰਦਾ ਇਹਦੇ ਚ ਐਗਜ਼ੈਕਟਲੀ? ਮਾਈਆਂ ਪਾਉਣ ਦਾ ਮਤਲਬ ਹੁੰਦਾ ਹੈ ਕਿ ਕੁੜੀ ਜਿਹੜੀ ਹੈ ਨਾ ਉਹਨੂੰ ਘਰ ਦੇ ਅੰਦਰ ਕਿਸੇ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ ਹੈ ਤੇ ਉਹਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਜ਼ਿਆਦਾ। ਤੇ ਉਹ ਉੱਥੇ ਕੁੜੀਆਂ ਆ ਕੇ ਢੋਲਕੀ ਸ਼ੋਲਕੀ ਵਜਾਉਂਦੀਆਂ ਨੇ ਉਹਦੇ ਇਰਦ ਗਿਰਦ। So is that like Maya Mehndi? Like Maya, that word? ਮਹਿੰਦੀ ਹੋਰ ਗੱਲ ਹੈ। Oh, okay. All right. ਮਹਿੰਦੀ ਤੇ ਮਹਿੰਦੀ ਦੀ ਰਸਮ ਜਿਹੜੀ ਆ ਉਹ ਦੂਜੀ ਹੈ। Okay. ਵਜ੍ਹਾ ਮੇਰਾ ਖਿਆਲ ਹੈ ਕਿ ਉਹਦੀ ਵਜ੍ਹਾ ਇਹ ਹੈਗੀ ਹੈ ਕਿ ਕੁੜੀ ਨੂੰ ਇਸ ਲਈ ਬਿਠਾ ਦਿੱਤਾ ਜਾਂਦਾ ਹੈ ਘਰ 'ਚ ਕਿ ਉਹ ਤੇ ਧੂੜ ਘਟਾ ਤੇ ਬਾਕੀ ਚੀਜ਼ਾਂ ਨਾ ਪੈਣ ਤੇ 8-10 ਦਿਨਾਂ ਦੇ ਵਿੱਚ ਉਹਦਾ ਰੰਗ ਰੂਪ ਨਿਖਰ ਜਾਵੇ। ਸਰ ਜੀ ਇੱਕ ਹੋਰ ਇਹਦੀ ਗੱਲ ਹੁੰਦੀ ਸੀਗੀ ਪੁਰਾਣੀ ਕਿ ਬਈ ਪੁਰਾਣੇ ਜ਼ਮਾਨਿਆਂ 'ਚ ਲੋਕੀ ਜਿਹੜੇ ਨੇ ਨਾ ਉਹ ਡੇਂਜਰ ਅਵੋਇਡ ਕਰਨ ਨੂੰ ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਨੂੰ ਅੰਦਰ ਰੱਖਦੇ ਸੀ ਕਿ ਕੋਈ ਹਾਦਸਾ ਨਾ ਪੇਸ਼ ਆ ਜਾਏ। ਕਿਉਂਕਿ ਪੁਰਾਣੇ ਜ਼ਮਾਨੇ 'ਚ ਲੋਕੀ ਦੁਸ਼ਮਣੀਆਂ ਵੀ ਕੱਢਦੇ ਸੀ, ਸਾਰਾ ਕੁਝ ਕਰਦੇ ਸੀ ਕਿ ਵੀ ਕੋਈ ਹਾਦਸਾ ਪੇਸ਼ ਨਾ ਆ ਜਾਵੇ। ਸੋ ਸੇਫਟੀ ਵਾਸ ਆਲਸੋ ਅ ਫੈਕਟਰ ਤੇ ਉਹਨਾਂ ਨੂੰ ਕਿਹਾ ਤੁਸੀਂ ਅੰਦਰ ਹੀ ਰਹਿਣਾ ਬਸ, ਤੇ ਉਹਨਾਂ ਨੂੰ ਗੰਦ ਜਿਹਾ ਪਾ ਕੇ ਤਾਂ ਕਿ ਨਿਕਲ ਨਹੀਂ ਨਾ ਸਕਣ ਬਾਹਰ। ਦੈਟ ਯੂਜ਼ਡ ਟੂ ਬੀ ਅਨਦਰ ਫੈਕਟਰ ਇਫ ਆਈ ਐਮ ਨਾਟ ਮਿਸਟੇਕਨ। ਮੇਰਾ ਖਿਆਲ ਹੈ ਕਿ ਅਗਰ ਇਸ ਤਰ੍ਹਾਂ ਤੁਸੀਂ ਜਾਣਾ ਚਾਹੋ ਨਾ ਬਹੁਤ ਪਿੱਛੇ,
ਤੇ ਮੇਰਾ ਖਿਆਲ ਹੈ ਕਿ ਬਹੁਤ ਪਿੱਛੇ ਤੇ ਜਿਹੜੀਆਂ ਸ਼ਾਦੀ ਦੀਆਂ ਰਸਮਾਂ ਨੇ ਪੰਜਾਬ ਦੀਆਂ, ਉਹਨਾਂ ਦੇ ਵਿੱਚ ਜਿਹੜਾ ਆਰੀਆਵਾਂ ਦਾ ਹਮਲਾ ਹੈ ਪੰਜਾਬ ਦੇ ਉੱਤੇ, ਔਰ ਜਿਵੇਂ ਉਹ ਕੁੜੀਆਂ ਚੁੱਕਦੇ ਜ਼ਬਰਦਸਤੀ ਔਰਤਾਂ ਚੁੱਕ ਕੇ ਉਹਨਾਂ ਨਾਲ ਵਿਆਹ ਕਰਦੇ ਸਨ, ਉਹਦਾ ਬਹੁਤ ਹੱਥ ਹੈ। ਤੇ ਕੁੜੀ ਨੂੰ ਲੁਕਾਉਣ ਦਾ ਮਤਲਬ ਇਹ ਵੀ ਸਿੰਬੋਲਿਕਲੀ ਹੋ ਸਕਦਾ ਹੈ ਕਿ ਆਪਣਾ ਉਹਨੂੰ ਪ੍ਰੋਟੈਕਟ ਕਰਨਾ, ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਹਾਦਸਾ ਨਾ ਹੋ ਜਾਵੇ, ਇਹ ਵੀ ਹੋ ਸਕਦਾ ਹੈ। ਲੇਕਿਨ ਇਹ ਹੈ ਕਿ ਹੁਣ ਤੇ ਉਹਦਾ ਮਤਲਬ ਇਹੋ ਹੀ ਹੈ ਕਿ ਮਤਲਬ ਉਹਨੂੰ ਕਮਰੇ 'ਚ ਬੰਦ ਕਰ ਦਿਓ ਤੇ ਉਹਨੂੰ ਕੀ ਉਪਟਣ ਵੀ ਮਲਦੀਆਂ ਨੇ ਤਾਂ ਕਿ ਉਹਦਾ ਰੰਗ ਰੂਪ ਨਿਖਰ ਜਾਵੇ। ਇੱਕ ਚੀਜ਼ ਹੋਰ ਵੀ ਉਹ ਕਹਿੰਦੇ ਸਨ ਕਿ ਬਈ ਕੋਈ ਯਾਨੀ ਜਿਸ ਤਰ੍ਹਾਂ ਡੇਂਜਰ ਦੀ ਗੱਲ ਹੈ ਕਿ ਕੋਈ ਆਸੇਬ ਕੋਈ ਸਾਇਆ ਨਾ ਪੈ ਜਾਏ, ਉਸ ਤੋਂ ਬਚਾਉਣ ਵਾਸਤੇ ਘਰ ਤੇ ਬਾਕੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅੱਜ ਕੱਲ ਤੇ ਉਹ ਐਪਰੋਪਰੀਏਟ ਹੋ ਗਿਆ, ਉਹ ਇੱਕ ਰਸਮਾਂ 'ਚ ਇੱਕ ਹੋਰ ਰਸਮ ਐਡ ਹੋ ਗਈ ਹੈ ਜਿਹਦੇ ਉੱਤੇ ਫਿਰ ਹੋਰ ਕੋਈ ਟੋਲਕ ਸ਼ੋਲਕ ਹੋ ਜਾਏ। ਬਿਲਕੁਲ ਬਿਲਕੁਲ ਨਹੀਂ, ਇਹੋ ਜਿਹੀ ਜਿਹੜੀ ਨਵੀਆਂ ਹਾਲਤਾਂ 'ਚ ਉਹਦੇ 'ਚ ਤੁਸੀਂ ਸਹੀ ਕਹਿ ਰਹੇ ਹੋ, ਜਿਹੜੇ ਬਾਹਰਲੀਆਂ ਛਾਵਾਂ ਨੇ ਜਿਵੇਂ ਜਿੰਨ ਭੂਤ ਤੇ ਚੜਾਣਾ ਨੇ, ਉਹਨਾਂ ਕੋਲੋਂ ਬਚਾਉਣ ਲਈ ਵੀ ਜਿਹੜਾ ਹੈ ਉਹ ਬਾਅਦ 'ਚ ਕੰਮ ਕੀਤੇ ਜਾਂਦੇ ਸਨ। ਮਿਸਾਲ ਦੇ ਤੌਰ ਦੇ ਉੱਤੇ ਜਦੋਂ ਬੱਚਾ ਜੰਮਦਾ ਸੀ ਕਿਸੇ ਔਰਤ ਦੇ ਘਰ, ਤੇ ਉਹ ਉਸ ਦੇ ਨਾਲ ਉਹਦੇ ਸਰਾਣੇ ਉਸ ਔਰਤ ਦੇ ਪੱਥਰ ਜਾਂ ਲੋਹੇ ਦੀ ਕੋਈ ਚੀਜ਼ ਰੱਖੀ ਜਾਂਦੀ ਸੀ ਤਾਂ ਕਿ ਉਹ ਹਿਫਾਜ਼ਤ ਕੋਣ, ਉਹਦੇ ਲਈ ਵੀ ਇੱਕ ਲਫ਼ਜ਼ ਹੈਗਾ ਹੈ। ਅੱਛਾ ਚਲੋ ਫਿਰ ਅੱਗੇ ਚਲੀਏ। ਕੁੜੀਆਂ ਜੰਗ ਸਿਆਲਾਂ ਦੀਆਂ ਧੁਮਲਾ ਹੋ, ਸਭੇ ਪਾਸ ਰੰਜੇਠੇ ਦੇ ਆਈਆਂ ਨੇ। ਤੇ ਝੰਗ ਸਿਆਲਾਂ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਸਾਰੀਆਂ ਇਕੱਠੀਆਂ ਹੋ ਕੇ ਧੁਮਲਾ ਹੋ ਗਰੁੱਪ ਬਣਾ ਕੇ ਤੇ ਉਹ ਰਾਂਝੇ ਦੇ ਕੋਲ ਆਈਆਂ ਨੇ। ਉਹਦੇ ਵਿਆਹ ਦੇ ਸਭ ਸਮਾਨ ਹੋਏ, ਗੰਢੀ ਫੇਰੀਆਂ ਦੇਸ ਤੇ ਨਾਈਆਂ ਨੇ। ਉਹ ਉਹਨੂੰ ਕਹਿ ਰਹੀਆਂ ਨੇ ਕਿ ਉਹ ਜਿਹੜੀਆਂ ਕੁੜੀਆਂ ਨੇ ਉਹ ਰਾਂਝੇ ਨੂੰ ਕਹਿ ਰਹੀਆਂ ਨੇ ਕਿ ਉਹਦੇ ਮਤਲਬ ਹੀਰ ਦੇ ਵਿਆਹ ਦੇ ਤੇ ਸਾਰੇ ਸਮਾਨ ਹੋ ਗਏ ਨੇ ਤੇ ਨਾਈਆਂ ਨੇ ਗੰਢਾਂ ਵੀ ਫੇਰ ਦਿੱਤੀਆਂ ਨੇ। ਗੰਢਾਂ ਦਾ ਮਤਲਬ ਹੁੰਦਾ ਹੈ ਇਨਵੀਟੇਸ਼ਨ ਦੇਣਾ ਸ਼ਾਦੀ ਦੀ, ਤੇ ਉਹ ਇਨਵੀਟੇਸ਼ਨ ਵੀ ਉਹਨਾਂ ਨੇ ਉਹ ਭੇਜ ਦਿੱਤੀ ਗਈ ਹੈ। ਹੁਣ ਤੇਰੀ ਵੀ ਰਾਂਝਿਆ ਗੱਲ ਕੀਕੂ, ਤੂੰ ਵੀ ਰਾਤ ਦਿਨ ਮਹੀਂ ਚਰਾਈਆਂ ਨੇ। ਤੇ ਉਹਨੂੰ ਪੁੱਛਦੀਆਂ ਨੇ ਹੁਣ ਤੇਰਾ ਕੀ ਬਣੇਗਾ ਰਾਂਝਿਆ, ਗੱਲ ਕੀਕੂ ਕਿਵੇਂ ਕੀ ਗੱਲ ਬਣੇਗੀ ਤੇਰੀ, ਤੂੰ ਹੀ ਤੇ ਦਿਨ ਰਾਤ ਉਹਦੀਆਂ ਮੱਝਾਂ ਚਾਰਦਾ ਰਿਹਾ। ਆਵੇ ਮੂਰਖਾ ਪੁੱਛ ਤੂੰ ਨੱਡੜੀ ਨੂੰ, ਮੇਰੇ ਨਾਲ ਤੂੰ ਕਈਆਂ ਚਾਈਆਂ ਨੇ। ਮੂਰਖ ਦਾ ਮਤਲਬ ਤੁਹਾਨੂੰ ਪਤਾ ਹੀ ਆ, ਉਹ ਰਾਂਝੇ ਨੂੰ ਕਹਿੰਦੇ ਨੇ ਮੂਰਖਾ, ਚੱਲ ਕੇ ਉਸ ਨੱਡੜੀ ਨੂੰ ਪੁੱਛ ਕਿ ਤੂੰ ਮੇਰੇ ਨਾਲ ਕੀਤਾ ਕੀ ਆ, ਮੇਰੇ ਨਾਲ ਕਿਸ ਤਰ੍ਹਾਂ ਦਾ ਤੂੰ ਨਾਇਨਸਾਫੀ ਕੀਤੀ ਹੈ। ਹੀਰੇ ਕਹਿਰ ਕੀਤੋ ਰਲ ਨਾਲ ਭਾਈਆਂ, ਸਭਾ ਖਲੋ ਖਲਚਾ ਗਵਾਈਆਂ ਨੇ। ਹੀਰੇ ਕਹਿਰ ਕੀਤੋ ਰਲ ਨਾਲ ਭਾਈਆਂ, ਹੀਰ ਨੇ ਆਪਣੇ ਭਰਾਵਾਂ ਦੇ ਨਾਲ ਰਲ ਕੇ ਤੇ ਬੜਾ ਗਜ਼ਬ ਕਰ ਦਿੱਤਾ ਹੈ। ਤੇ ਜਿੰਨੀਆਂ ਵੀ ਜਿਹੜੀ ਵੀ ਸਟੈਂਡ ਸੀ, ਖਲੋ ਖਲ ਦਾ ਮਤਲਬ ਹੈ ਕਿ ਜਿੱਥੇ ਖਲੋਤੇ ਸਨ ਉਹ ਸਾਰਾ ਗਵਾਚ ਗਿਆ ਹੈ। ਲੇਕਿਨ ਇਹ ਖਲੋ ਖਲ ਨੂੰ ਮੈਂ ਹੋਰ ਜਿਹੜਾ ਹੈ ਉਹ ਇਹਦੇ ਉੱਤੇ ਹੋਰ ਮੈਂ ਰਿਸਰਚ ਕਰਨਾ ਚਾਹੁੰਦਾ ਹਾਂ। ਇਹ ਮੈਂ ਜਦੋਂ ਦੇਖ ਰਿਹਾ ਸਾਂ ਤੇ ਇਹ ਮੈਂ ਇਤੋਂ ਸੈਟਿਸਫਾਈਡ ਨਹੀਂ ਹੈ ਕਿ ਇਹਦੀ
ਇਹ ਲਫ਼ਜ਼ ਕੀ ਹੈਗੇ ਨੇ? ਇਹ ਸਾਡੇ ਔਰ ਲਿਖਿਆ ਜੀ ਗਲੋ ਗੱਲ ਸਭਾ ਗੱਲੋ ਗੱਲ ਚਾ ਗਵਾਈਆਂ ਨੇ। ਸਭਾ ਗੱਲੋਂ ਗੱਲ ਚਾਹ ਗਵਾਈਆਂ ਨੇ, ਤੇ ਮਤਲਬ ਹੋ ਸਕਦਾ ਹੈ ਕਿ ਜਿਹੜੀਆਂ ਵੀ ਗੱਲਾਂ ਕੀਤੀਆਂ ਗਈਆਂ ਸਨ, ਵਾਅਦੇ ਕੀਤੇ ਗਏ ਸਨ, ਉਹ ਭੁਲਾ ਦਿੱਤੇ ਗਏ ਨੇ। ਜੇ ਤੂੰ ਅੰਤ ਮੈਨੂੰ ਪਿੱਛਾ ਦੇਉਣਾ ਸੀ, ਐਡੀਆਂ ਮਿਹਨਤਾਂ ਕਾਹੇ ਕਰਾਈਆਂ ਨੇ। ਇਹ ਹੁਣ ਕੁੜੀਆਂ, ਇਹ ਤੇ ਨਹੀਂ ਸਮਝ ਲੱਗਦਾ ਕਿ ਇਹ ਇੱਥੋਂ ਰਾਂਝਾ ਬੋਲਣਾ ਸ਼ੁਰੂ ਹੋ ਜਾਂਦਾ, ਜਾਂ ਕੁੜੀਆਂ ਰਾਂਝੇ ਨੂੰ ਆਰਗੂਮੈਂਟਸ ਦੱਸ ਰਹੀਆਂ ਨੇ ਕਿ ਤੂੰ ਇਹ ਆਰਗੂਮੈਂਟ ਦੇਣਾ ਹੈ ਹੀਰ ਨੂੰ। ਜੇ ਤੂੰ ਅੰਤ ਮੈਨੂੰ ਪਿੱਛਾ ਦੇਉਣਾ ਸੀ, ਜੇ ਤੂੰ ਅਖੀਰ ਮੇਰੇ ਨਾਲ ਬੇਵਫਾਈ ਕਰਨੀ ਸੀ, ਤੇ ਫਿਰ ਮੇਰੇ ਕੋਲੋਂ ਇੰਨੀਆਂ ਮਿਹਨਤਾਂ ਤੂੰ ਕੇਸ ਕਿਉਂ ਕਰਵਾਈਆਂ ਨੇ? ਇਹੀ ਹੱਦ ਹੀਰੇ ਤੇਰੇ ਨਾਲ ਸਾਡੀ ਮਹਿਲ ਚਾੜ ਕੇ ਪੌੜੀਆਂ ਚਾਈਆਂ ਨੇ। ਤੇਰੀ ਤੇ ਮੇਰੇ ਦਰਮਿਆਨ ਹੱਦ, ਤੇਰੇ ਤੇ ਮੇਰੇ ਦਰਮਿਆਨ ਹੱਦ ਇੰਜ ਹੈ ਕਿ ਤੂੰ ਪਹਿਲੇ ਮੈਨੂੰ ਮਹੱਲ ਦੇ ਉੱਤੇ ਚਾੜਿਆ ਪੌੜੀਆਂ ਥਾਣੀ, ਤੇ ਫਿਰ ਉੱਥੋਂ ਪੌੜੀਆਂ ਤੂੰ ਹਟਾ ਲਈਆਂ ਕਿ ਨਾ ਮੈਂ ਉਤਰ ਸਕਾਂ ਤੇ ਨਾ ਮੈਂ ਚੜ ਸਕਾਂ। ਤੈਨੂੰ ਵਿਆਹ ਦੇ ਵੱਡੇ ਸ਼ਿੰਗਾਰ ਹੋਏ ਅਤੇ ਖੇੜਿਆਂ ਘਰੀ ਵਧਾਈਆਂ ਨੇ। ਤੈਨੂੰ ਵਿਆਹ ਦੇ ਬੜਾ ਤੈਨੂੰ ਸ਼ਿੰਗਾਰਿਆ ਗਿਆ, ਤੇ ਖੇੜਿਆਂ ਦੇ ਘਰ 'ਚ ਵੀ ਬੜੀਆਂ ਮੁਬਾਰਕਬਾਦੀਆਂ ਹੋ ਰਹੀਆਂ ਨੇ। ਖਾ ਖਾ ਕਸਮ ਸੌਗੰਧ ਤੂੰ ਘੋਲ ਪੀਤੀ। ਸੌਗੰਧ ਵੀ ਜਿਹੜੀ ਹੈ, ਉਹ ਵੀ ਉਹਦਾ ਮਤਲਬ ਵੀ ਹੈ ਕਸਮ ਖਾਣਾ। ਤੂੰ ਕਸਮ ਖਾ ਕੇ ਜਿਹੜੀ ਹੈ ਉਹ ਤੂੰ ਘੋਲ ਕੇ ਪੀ ਗਈ ਹੈ, ਮਤਲਬ ਤੂੰ ਉਹਨੂੰ ਭੁੱਲ ਗਈ ਹੈ। ਡੋਬ ਸੁੱਟਿਓ ਪੂਰੀਆਂ ਪਾਈਆਂ ਨੇ, ਤੇ ਤੂੰ ਮੈਨੂੰ ਡੋਬ ਦਿੱਤਾ ਹੈ, ਪਾਣੀ ਦਰਿਆ ਵਿੱਚ ਡੋਬ ਦਿੱਤਾ ਹੈ। ਪੂਰੀਆਂ ਪਾਈਆਂ ਨੇ, ਪੂਰੀਆਂ ਪਾਉਣ ਦਾ ਮਤਲਬ ਹੁੰਦਾ ਹੈ ਕੋਈ ਸ਼ੈ ਜਿਹੜੀ ਹੈ ਉਹਨੂੰ ਅਚੀਵ ਕਰਨਾ, ਗੇਨ ਕਰਨਾ। ਤੂੰ ਵੀ ਮਸਲਨ ਇਹ ਜਦੋਂ ਗੁਫ਼ਤਗੂ ਦੇ ਵਿੱਚ ਵਰਤਿਆ ਜਾਂਦਾ ਨਾ, ਬੋਲਣ ਚਾਲਣ 'ਚ, ਪੂਰੀਆਂ ਪਾਈਆਂ, ਲੈ ਵੀ ਉਹਨੇ ਵੀ ਬੜੀਆਂ ਪੂਰੀਆਂ ਪਾ ਦਿੱਤੀਆਂ, ਮਤਲਬ ਨਾਕਾਮ ਹੋ ਗਿਆ। ਜਾਂ ਲੇਕਿਨ ਮੈਂ ਪੋਜ਼ਿਟਿਵ ਮਾਇਨਿਆਂ 'ਚ ਨਹੀਂ ਕਦੀ ਇਹਨੂੰ ਸੁਣਿਆ, ਨੈਗੇਟਿਵ ਮਾਇਨਿਆਂ 'ਚ ਹਮੇਸ਼ਾ ਸੁਣਿਆ ਕਿ ਇਹ ਤਾਨੇ ਦੇ ਤੌਰ ਦੇ ਉੱਤੇ ਪੂਰੀਆਂ ਪਾਉਣਾ ਵਰਤਿਆ ਜਾਂਦਾ। ਬਾਹੋਂ ਪਕੜ ਕੇ ਟੋਰ ਦੇ ਕੱਢ ਦੇਸੋਂ, ਉਵੇਂ ਤੋੜ ਨੈਣਾ ਜਿਵੇਂ ਲਾਈਆਂ ਨੇ। ਤੇ ਹੁਣ ਮੈਨੂੰ ਆ ਬਾਂਹ ਤੋਂ ਫੜ ਕੇ ਇੱਥੋਂ ਕੱਢ, ਤੇ ਜਿਹੜੀਆਂ ਦੇ ਜਿਹੜੀ ਅੱਖੀਆਂ ਲੱਗੀਆਂ ਸਨ, ਉਹਨਾਂ ਨੂੰ ਉਵੇਂ ਹੀ ਤੋੜ ਜਿਵੇਂ ਤੂੰ ਲਾਈਆਂ ਸਨ। ਯਾਰ ਯਾਰ ਥੀ ਜੁਦਾ ਕਰ ਦੂਰ ਹੋਵੇ, ਮੇਰੇ ਬਾਬ ਤਕਦੀਰ ਲਿਖਾਈਆਂ ਨੇ ਕਿ ਮੇਰੀ ਕਿਸਮਤ ਵਿੱਚ ਜਾਂ ਮੇਰੀ ਡਿਸਕੋਰਸ ਵਿੱਚ ਲਿਖਿਆ ਗਿਆ ਕਿ ਯਾਰ ਨੇ ਯਾਰ ਤੋਂ ਵੱਖਰਾ ਹੋਣਾ ਹੈ। ਵਾਰਿਸ ਸ਼ਾਹ ਠੱਗੀ ਹੋਈ ਦਗਾ ਦੇ ਕੇ, ਜਿਹੀਆਂ ਕੀਤੀਆਂ ਸੋ ਅਸੀਂ ਪਾਈਆਂ ਨੇ। ਤੇ ਤੂੰ ਮੈਨੂੰ ਚੀਟ ਕੀਤਾ ਹੈ, ਡਿਸੀਵ ਕੀਤਾ ਹੈ, ਤੇ ਜੋ ਜਿਸ ਤਰ੍ਹਾਂ ਤੂੰ ਜੋ ਵੀ ਜਿਹੀਆਂ ਕੀਤੀਆਂ, ਜਿਹੋ ਜਿਹੀਆਂ ਤੂੰ ਕੀਤੀਆਂ ਨੇ, ਉਹ ਸਾਨੂੰ ਉਹਦਾ ਹੀ ਫਲ ਸਾਨੂੰ ਮਿਲਿਆ। ਸੋ ਅਸਾਂ ਪਾਈਆਂ ਨੇ, ਜਿਹੀਆਂ ਕੀਤੀਆਂ ਸੋ ਅਸਾਂ ਕੀਤੀਆਂ ਤੂੰ ਨੇ, ਲੇਕਿਨ ਉਹਦੇ ਜਿਹੜੇ ਨਤੀਜੇ ਨੇ ਉਹ ਸਾਨੂੰ ਭੁਗਤਣੇ ਪੈ ਰਹੇ ਨੇ। ਅੱਛਾ, ਹੁਣ ਮੈਂ ਇੱਥੇ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ ਹੈ ਕਿ ਜ਼ਾਹਰ ਗੱਲ ਹੈ ਕਿ ਜਿਹੜਾ ਝੰਗ ਸਿਆਲਾਂ ਦੀਆਂ ਕੁੜੀਆਂ ਨੂੰ ਇਕੱਠਿਆਂ ਕਰਕੇ ਤੇ ਰਾਂਝੇ ਕੋਲ ਵਾਰਿਸ ਸ਼ਾਹ ਨੇ ਭੇਜਿਆ, ਇਹ ਕੋਈ
ਇਹ ਬਾਕੀ ਕਿਸੇ ਕਹਾਣੀ ਜਿਹੜੇ ਬਾਕੀ ਜਿਹੜੇ ਲੋਕਾਂ ਨੇ ਲਿਖੀ ਹੈ ਹੀਰ, ਉਹਦੇ ਵਿੱਚ ਇੰਜ ਨਹੀਂ ਹੈ, ਉਹਦੇ ਵਿੱਚ ਇਹ ਆਸਪੈਕਟ ਨਹੀਂ ਹੈਗਾ। ਅੱਛਾ, ਲੇਕਿਨ ਇਹ ਹੈ ਕਿ ਵਾਰਿਸ਼, ਤੁਸੀਂ ਇਹ ਦੇਖੋ ਕਿ ਵਾਰਿਸ ਸ਼ਾਹ ਦੇ ਵਿੱਚ ਜਿੱਥੇ ਵੀ ਮਰਦਾਂ ਦਾ ਇਕੱਠ ਹੁੰਦਾ ਹੈ ਆਮ ਤੌਰ ਤੇ, ਉਹ ਕੋਈ ਜ਼ੁਲਮ ਲਈ, ਕੋਈ ਨਾਇਨਸਾਫੀ ਕਰਨ ਲਈ ਇਕੱਠਾ ਹੁੰਦਾ ਹੈ। ਮਿਸਾਲ ਦੇ ਤੌਰ ਦੇ ਉੱਤੇ ਸ਼ੁਰੂ ਦੇ ਵਿੱਚ ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ ਭਾਈਆਂ ਜ਼ਮੀਨ ਨੂੰ ਕੱਛ ਪਵਾਈ ਆ, ਤੇ ਸ਼ੁਰੂ ਦੇ ਵਿੱਚ ਮਰਦਾਂ ਦਾ ਇਕੱਠ ਹੁੰਦਾ ਹੈ, ਜਿਹਦੇ 'ਚ ਰਾਂਝਾ ਜਿਹੜਾ ਹੈ ਉਹਦੇ ਨਾਲ ਇਨਜਸਟਿਸ ਹੁੰਦੀ ਹੈ ਕਿ ਉਹਨੂੰ ਭੈੜੀ ਜ਼ਮੀਨ ਦੇ ਦਿੱਤੀ ਜਾਂਦੀ ਹੈ। ਠੀਕ, ਫਿਰ ਤੁਸੀਂ ਵੇਖੋ ਜਿਹੜੇ ਸਾਲਾਂ ਦੀਆਂ ਪਰਿਆ ਪਿਛਲੇ ਬੰਦਾਂ ਦੇ ਵਿੱਚ ਜਿੱਥੇ ਵੀ ਉਹਨਾਂ ਦੀ ਪਰਿਆ ਹੁੰਦੀ ਹੈ, ਉਹ ਵੀ ਮਰਦਾਂ ਦੀ ਜ਼ੁਲਮ ਦੀ ਜਾਂ ਮਰਦਾਂ ਦੀ ਕੀ ਕਹਿੰਦੇ ਹਿਪੋਕ੍ਰੇਸੀ ਨੂੰ ਜ਼ਾਹਰ ਕਰਨ ਲਈ ਹੁੰਦੀ ਹੈ। ਅੱਛਾ, ਉਹਦੇ ਉਲਟ ਇਹ ਹੈਗਾ ਹੈ ਕਿ ਜਿੱਥੇ ਵੀ ਔਰਤਾਂ ਜਿੱਥੋਂ ਦੀਆਂ ਵੀ ਨੇ, ਉਹ ਸਾਰੀਆਂ ਰਾਂਝੇ ਦੇ ਨਾਲ, ਉਹ ਸਵਾਏ ਉਹਦੀਆਂ ਭਰਜਾਈਆਂ ਦੇ ਜਿਹੜੀਆਂ ਆਪਣੇ ਖਾਨਦਾਨ ਦੇ ਨਾਇਨਸਾਫੀ ਨੂੰ ਜਸਟੀਫਾਈ ਕਰਨ ਲਈ ਉਹਨੂੰ ਤਾਨੇ ਮਾਰਦੀਆਂ ਨੇ, ਉਸ ਤੋਂ ਅੱਗੇ ਤੁਸੀਂ ਕਿਤੇ ਵੀ ਵੇਖੋ ਜਿੱਥੇ ਵੀ ਔਰਤਾਂ ਇਕੱਠੀਆਂ ਹੁੰਦੀਆਂ ਨੇ, ਉਹ ਸਭ ਰਾਂਝੇ ਦੀ ਹਮਾਇਤ ਵਿੱਚ ਇਕੱਠੀਆਂ ਹੁੰਦੀਆਂ ਨੇ। ਔਰ ਕੋਈ ਮੰਜ਼ਰ ਇਸ ਤਰ੍ਹਾਂ ਦਾ ਵਾਰਿਸ ਸ਼ਾਹ ਬਣਾਉਂਦਾ ਹੈ ਕਿ ਜਿਵੇਂ ਉਹ ਔਰਤਾਂ ਬਿਲਕੁਲ ਮਰਦਾਂ ਤੋਂ ਵੱਖ ਇੱਕ ਟੋਲਾ ਹੈ, ਜਿਨ੍ਹਾਂ ਲਈ ਰਾਂਝਾ ਜਿਹੜਾ ਹੈ ਉਹ ਇੱਕ ਆਜ਼ਾਦੀ ਦਾ ਸਿੰਬਲ ਹੈ। ਲੇਕਿਨ ਇਹ ਉਹ ਆਪਸ ਵਿੱਚ ਸ਼ੇਅਰ ਕਰਦੀਆਂ ਨੇ ਔਰਤਾਂ, ਉਹ ਮਰਦਾਂ ਨੂੰ ਨਹੀਂ ਦੱਸਦੀਆਂ। ਸੋ ਇੱਥੇ ਵੀ ਤੁਸੀਂ ਵੇਖੋ ਕਿ ਵਾਰਿਸ ਸ਼ਾਹ ਜਿਹੜਾ ਹੀਰ ਦੀਆਂ ਸਹੇਲੀਆਂ ਜਾਂ ਝੰਗ ਦੀਆਂ ਕੁੜੀਆਂ ਨੇ, ਉਹਨਾਂ ਨੂੰ ਲੈ ਕੇ ਆਇਆ ਕਿ ਜਿਹੜਾ ਹੋਣ ਜਾ ਰਿਹਾ ਹੈ ਰਾਂਝੇ ਦੇ ਨਾਲ, ਉਹ ਬਹੁਤ ਹੀ ਇਨਜਸਟਿਸ ਹੈ, ਤੇ ਉਹ ਉਹਦੀ ਮਾਰਲ ਔਰ ਉਹਦੇ ਵਾਸਤੇ ਲੜਨਾ ਚਾਹੁੰਦੀਆਂ ਨੇ। ਸੋ ਜਿਹੜੀ ਵਾਰਿਸ ਸ਼ਾਹ ਦੇ ਵਿੱਚ ਜਿਹੜੀ ਔਰਤ ਹੈ, ਉਹ ਰਾਂਝੇ ਦੇ ਨਾਲ ਹੈ, ਹਰ ਔਰਤ ਰਾਂਝੇ ਦੇ ਨਾਲ। ਇਹ ਜਿਹੜਾ ਨਾ ਮੇਰੇ ਘਰ ਦੇ ਪਿੱਛੇ ਪੱਤੇ ਇਕੱਠੇ ਕਰ ਰਿਹਾ ਹੈ ਬੰਦਾ, ਤੇ ਉਹਨੇ ਰੌਲਾ ਪਾਇਆ ਹੈ। ਸਰ ਜੀ, ਜੇ ਆਪਾਂ ਇੱਥੇ ਉਸ ਨੂੰ ਜਿਹੜਾ ਆਪਾਂ ਲਾਈਨ ਕਹਿੰਦੇ ਸੀ, ਜੇ ਉਹਨੂੰ ਗੱਲੋਂ ਗੱਲ ਆਖੀਏ, ਗੱਲੋਂ ਗੱਲ ਸਮਝੀਏ ਜੇ ਉਸ ਲਫ਼ਜ਼ ਨੂੰ, ਤੇ ਫਿਰ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਉਹਨੂੰ ਦੱਸ ਰਹੀਆਂ ਨੇ ਆਰਗੂਮੈਂਟਸ, ਕਿ ਤੂੰ ਇਹ ਆਰਗੂਮੈਂਟਸ ਦੇਣੇ ਨੇ ਹੀਰ। ਮੈਨੂੰ ਫੇਰ ਕਹੋ। ਜੇ ਆਪਾਂ ਉਹ ਲਫ਼ਜ਼, ਉਹ ਜਿਹੜਾ ਲਾਈਨ ਸੀਗੀ ਨਾ, ਸੱਬਾ ਗੱਲੋਂ ਗੱਲ ਚਾਹ ਗਵਾਈਆਂ ਨੇ, ਤੇ ਇਹ ਜੇ ਆਪਾਂ ਉਹਨੂੰ ਗੱਲੋਂ ਗੱਲ ਲਈਏ ਉਸ ਚੀਜ਼ ਨੂੰ, ਤੇ ਦੈਨ ਵੀ ਕੈਨ ਫਿਗਰ ਕਿ ਵੀ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਆਰਗੂਮੈਂਟਸ ਨੇ ਜਿਹੜੀਆਂ ਉਹ ਦੱਸ ਰਹੀਆਂ ਨੇ ਰਾਂਝੇ ਨੂੰ ਕਿ ਤੂੰ ਇਹ ਗੱਲਾਂ ਉਹਨੂੰ ਦੱਸਣੀਆਂ, ਤੇਰੇ ਨਾਲ ਉਹਨੇ ਆ ਕੀਤੀ। ਹਾਂ, ਬਿਲਕੁਲ ਬਿਲਕੁਲ ਬਿਲਕੁਲ। ਲੇਕਿਨ ਇਹ ਹੈ ਕਿ ਜਿਵੇਂ ਤੁਹਾਨੂੰ ਮੈਂ ਬਹੁਤ ਵਾਰੀ ਦੱਸਿਆ ਕਿ ਜੋਗੀ ਦਾ ਜਿਹੜਾ ਪਹਿਲਾ ਕੰਮ ਹੈ, ਉਹ ਔਰਤ ਨੂੰ ਆਪਣੇ ਅੰਦਰੋਂ ਜਗਾਉਣਾ ਹੈ। ਤੇ ਰਾਂਝਾ ਜਿਹੜਾ ਵਾਰਿਸ ਸ਼ਾਹ ਦਾ ਰਾਂਝਾ ਹੈ, ਉਹਦਾ ਅਲਟੀਮੇਟ ਜਿਹੜਾ ਉਹਦੀ ਅਲਟੀਮੇਟ ਮੰਜ਼ਿਲ ਹੈ, ਉਹ ਜੋਗ ਵਿੱਚ ਹੋਣਾ ਹੈ।
ਸੋ ਇਹ ਸਾਰਾ ਕੁਝ ਜਿਹੜਾ ਹੈ ਇਹ ਉਹਦੀ ਤਿਆਰੀ ਲਈ ਵਾਰਿਸ ਸ਼ਾਹ ਕਰ ਰਿਹਾ ਹੈ। ਅੱਛਾ ਜੀ, ਅਗਲਾ ਬੰਦ। ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਮੈਂ, ਘੁੱਟ ਵੱਟ ਕੇ ਦੁਖੜਾ ਪੀਣਾ ਹੈ। ਮੇਰੇ ਸਬਰ ਦੀ ਦਾਦ ਜੇ ਰੱਬ ਦਿੱਤੀ। ਯਾਰੋਂ ਅਗਰ ਮੈਂ ਦੂਜੇ ਕਮਰੇ ਜਾ ਕੇ ਦੇਖਾਂ ਸ਼ਾਇਦ ਉਹਦੇ ਵਿੱਚ ਰੌਲਾ ਘੱਟ ਆਵੇ। ਸ਼ਿਵਾ ਜੀ ਵੈਸੇ ਜੇ ਹੀਰ ਕਿਸੇ ਔਰਤ ਨੇ ਲਿਖੀ ਹੁੰਦੀ ਤੇ ਸ਼ਾਇਦ ਉਹਦਾ ਕਨਸੈਪਟ ਡਿਫਰੈਂਟ ਹੁੰਦਾ ਬੰਦਿਆਂ ਔਰਤਾਂ ਦੇ ਬਾਰੇ। ਪਰ ਇਹਨੇ ਕਾਫੀ ਇਹਨੇ ਵਾਰਿਸ ਸ਼ਾਹ ਨੇ ਕਾਫੀ ਉਹਨਾਂ ਦਾ ਪੱਖ ਦਿਖਾਇਆ ਹੈ। ਸੋ ਆਈ ਡੋਂਟ ਨੋ ਕਿ ਵੀ ਇੰਨਾ ਫਰਕ ਹੁੰਦਾ, ਬਿਕੋਜ਼ ਇਹਨੇ ਆਲਵੇਜ਼ ਹੀ ਸਟੂਡ ਔਨ ਦ ਸਾਈਡ ਆਫ ਦ women। ਸੋ ਨਾਟ women ਐਗਜ਼ੈਕਟਲੀ ਕਿ ਵੀ ਜਿਹੜੀ ਨਾ ਇਨਸਾਫੀ ਸੀ ਮੁਆਸ਼ਰੇ ਦੀ, ਹੀ ਸਟੈਂਡਿੰਗ ਅਗੇਂਸਟ ਦੈਟ। ਤੇ ਜਿਹੜੀਆਂ ਔਰਤਾਂ ਵੀ ਸੀ ਉਹ ਵੀ ਇਹੀ ਇਸ ਉਹਨਾਂ ਦਾ ਵੀ ਇਹੀ ਸਟੈਂਡ ਸੀ। ਸੋ ਆਈ ਡੋਂਟ ਥਿੰਕ ਕਿ ਇੰਨਾ ਵੱਖ ਹੁੰਦਾ। पर ये ਨਾਲੇ बड़ी ਦੂਜੀ ਗੱਲ मजेदार ये सोच ही कि अगर हीर किसी औरत लिखी होनी होए यार ते उसनी उसी च क्या फर्क होए यार, मतलब इट्स अ वेरी गुड थॉट एक्सपेरिमेंट, बंदा सोची सकना इस बारे च। ਪਰ ਜਿਹੜਾ ਵਾਰਿਸ ਸ਼ਾਹ ਉਹ ਕਾਫੀ ਔਰਤਾਂ ਦੇ ਹੀ ਮਾਈਂਡ ਸੈਟ ਨੂੰ ਲੈ ਕੇ ਤੁਰ ਰਿਹਾ। ਇਹ ਗੱਲ ਤੇ ਵੈਸੇ ਤੇ ਦੇਖੋ ਜੀ, ਵੈਸੇ ਤੇ ਮੈਂ ਤੇ ਇਹ ਸਮਝਣਾ ਕਿ ਤਾਰੀਖ ਦੇ ਵਿੱਚ ਇਹ ਕਹਿਣਾ ਕਿ ਜੇ ਇਹ ਹੁੰਦਾ ਤੇ ਫੇਰ ਕੀ ਹੁੰਦਾ, ਇੰਝ ਹੁੰਦਾ ਹੀ ਨਹੀਂ ਹੈ। ਤਾਰੀਖ ਵਿੱਚ ਇੰਝ ਆ ਕਿ ਇਹ ਹੋਇਆ ਤੇ ਫਿਰ ਇਹ ਹੋਇਆ। ਮਤਲਬ ਉਹਨਾਂ ਵੇਲਿਆਂ ਵਿੱਚ 18ਵੀਂ ਸਦੀ ਵਿੱਚ ਕੋਈ ਹੀ ਔਰਤ ਜਿਹੜੀ ਹੈ ਉਹ ਹੀਰ ਦਾ ਕਿੱਸਾ ਨਹੀਂ ਸੀ ਲਿਖ ਸਕਦੀ। ਉਹ ਬੰਦਿਆਂ ਹੀ ਲਿਖਣਾ ਸੀ ਤੇ ਬੰਦਿਆਂ ਹੀ ਲਿਖਿਆ। ਲੇਕਿਨ ਇਹ ਹੈ ਕਿ ਦੇਖਣਾ ਇਹ ਹੈ ਕਿ ਜਿਹੜੇ ਮਰਦ ਨੇ ਉਹ ਕਿਸ ਦੇ ਪੱਖ ਨੂੰ ਪੂਰ ਰਹੇ ਨੇ, ਔਰਤ ਦੇ ਜਾਂ ਮਰਦ ਦੇ ਪੱਖ ਨੂੰ ਪੂਰ ਰਹੇ ਨੇ। ਤੇ ਜਿਹੜਾ ਵਾਰਿਸ ਸ਼ਾਹ ਹੈ ਉਹ ਔਰਤ ਦਾ ਪੱਖ ਪੂਰ ਰਿਹਾ ਹੈ। ਠੀਕ ਹੈ ਨਾ? ਬਿਲਕੁਲ ਠੀਕ ਸਰ। ਡਾਕਟਰ ਸਾਹਿਬ ਇੱਕ ਹੋਰ ਗੱਲ ਦੱਸੋ ਕਿ ਇੱਥੇ ਗਰੁੱਪ ਦੀ ਫਿਲਾਸਫੀ, ਕੁੜੀਆਂ ਦੇ ਗਰੁੱਪ ਦੀ ਵਰਸਸ ਇੰਡੀਵਿਜੂਅਲ ਕੁੜੀ ਦੀ ਜਾਂ ਉਹਦੀ ਹੀਰ ਦੀ ਮਾਂ ਦੀ ਜਾਂ ਭਾਬੀਆਂ ਦੋ ਚਾਰ, ਉਹਨਾਂ ਦੀ ਫਿਲਾਸਫੀ 'ਚ ਬੜਾ ਫਰਕ ਹੈ। ਬਿਲਕੁਲ। ਉਹ ਤੇ ਗੱਲ ਇਹ ਹੈ ਨਾ ਕਿ ਇਹ ਜਿਹੜੀਆਂ ਕੁੜੀਆਂ ਨੇ, ਜਿਹੜਾ ਰਾਂਝਾ ਹੈ ਉਹ ਤੇ ਹੀ ਸਟੈਂਡਸ ਫਾਰ ਦ negation of the system or the marriage institution। ਜਾਂ negation ਨਾ ਕਹਿ ਲਓ, ਬਲਕਿ ਉਹਨੂੰ ਉਹ ਬਹੁਤ ਹੀ ਬਦਲਣਾ ਚਾਹੁੰਦਾ ਹੈ, ਚੈਲੰਜ ਕਰ ਰਿਹਾ। ਰਿਫਾਰਮ, ਦੇ ਵਾਂਟ ਰੈਫਰਮੇਸ਼ਨ। ਉਹ ਤੇ ਜਿਹੜੀਆਂ ਵੱਡੀਆਂ ਔਰਤਾਂ ਨੇ ਉਹ ਤਾਂ ਗੁਜ਼ਰ ਚੁੱਕੀਆਂ, ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਣਾ, ਬਿਕੋਜ਼ ਦੇ ਆਲਰੇਡੀ ਗੋਨ ਥਰੂ ਇਟ। ਪਰ ਇਹ ਰਿਫਾਰਮ ਜਿਹੜਾ ਚਾਹੁੰਦੀਆਂ ਨੇ ਇਹ ਉਹ ਔਰਤਾਂ ਨੇ ਜਿਨ੍ਹਾਂ ਦੇ ਨਾਲ ਹਾਲੇ ਇਹ ਸਾਰਾ ਕੁਝ ਵਗਣਾ। ਹਾਂਜੀ। ਰਾਂਝੇ ਆਖਿਆ ਮੂੰਹ ਕੀ ਬੋਲਣਾ ਮੈਂ, ਘੁੱਟ ਵੱਟ ਕੇ ਦੁਖੜਾ ਪੀਵਣਾ ਹੀ। ਮੇਰੇ ਸਬਰ ਦੀ ਦਾਦ ਜੇ ਰੱਬ ਦਿੱਤੀ। ਦਾਦ ਦਾ ਮਤਲਬ ਹੈ ਆਪਣਾ ਸ਼ਾਬਾਸ਼ੀ ਦੇਣਾ ਜਾਂ ਕਿਸੇ ਨੂੰ ਸੱਚਾ ਮੰਨ ਕੇ ਉਹਨੂੰ ਕੰਪਨਸੇਟ ਕਰਨਾ। ਮੇਰੇ ਸਬਰ ਦੀ ਦਾਦ ਜੇ ਰੱਬ ਦਿੱਤੀ, ਖੇੜੀ ਹੀਰ ਸਿਆਲ ਨਾ ਜੀਵਣਾ। ਜੇ ਮੇਰੇ ਰੱਬ ਨੇ ਮੇਰੇ ਜਿਹੜੀ ਸਬਰ ਦੀ ਮੈਂ ਜਿਵੇਂ ਸਬਰ ਕਰਕੇ ਬਹਿ ਗਿਆ, ਅਗਰ ਉਹਦਾ ਕੋਈ ਰਿਟਰਨ ਦਿੱਤਾ ਮੈਨੂੰ ਰੱਬ ਨੇ, ਤੇ ਫਿਰ ਹੀਰ ਜਿਹੜੀ ਹੈ ਉਹਨੇ ਸਿਆਲਾਂ ਦੇ ਘਰ ਜੀਉਣਾ ਕੋਈ ਨਹੀਂ ਹੈ।
ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਹੀਰ ਜਿਸ ਮੋੜ ਵਿੱਚ ਜ਼ਿੰਦਾ ਰਹਿਣਾ ਚਾਹੁੰਦੀ ਹੈ, ਉਹ ਸਿਆਲਾਂ ਦੇ ਘਰ, ਉਹ ਖੇੜਿਆਂ ਦੇ ਘਰ ਉਹ ਨਹੀਂ ਉਹਨੂੰ ਮਿਲਣਾ, ਤੇ ਇਸ ਲਈ ਉਹਨੇ ਉੱਥੇ ਉਹ ਜ਼ਿੰਦਾ ਨਹੀਂ ਰਹਿ ਸਕਦੀ। ਉਹਨੇ ਉੱਥੇ ਖੇੜੀ ਹੀਰ ਸਿਆਲ ਨਾ ਜੀਵਣਾ ਹੈ। ਖੇੜਿਆਂ ਕੋਲ ਵਿੱਚ ਜਾ ਕੇ ਤੇ ਹੀਰ ਨੇ ਰਹਿਣਾ, ਉਹਨੇ ਜਿਉਣਾ ਨਹੀਂ ਹੈ, ਉਹਦੀ ਜ਼ਿੰਦਗੀ ਨਹੀਂ ਰਹਿਣੀ। ਯੌਮਾ ਤਸ਼ੱਕੁਲ ਅਸਮਾ ਬਿਲ ਗੁਮਾਮ, ਸਾਰੇ ਦੇਸ਼ ਵਿੱਚ ਇਹ ਗਮ ਥੀਵਣਾ। ਮਤਲਬ ਇਹ ਉਸ ਦਿਹਾੜੇ ਜਿਸ ਦਿਹਾੜੇ ਅਸਮਾਨ ਬੱਦਲਾਂ ਤੋਂ ਪਾਟ ਜਾਵੇਗਾ, ਤੇ ਸਾਰੇ ਦੇਸ਼ ਵਿੱਚ, ਸਾਰੇ ਹਰ ਪਾਸੇ ਇਹ ਜਿਹੜਾ ਗਮ ਹੈ, ਇਹ ਜਿਹੜਾ ਗਮ ਮਤਲਬ ਮੈਨੂੰ ਮਿਲ ਰਿਹਾ ਹੈ, ਇਹ ਸਾਰਾ ਗਮ ਸਾਰੇ ਦੇਸ਼ ਦਾ ਗਮ ਬਣ ਜਾਣਾ ਹੈ। ਯੌਮ ਤਬਦੀਲੁਲ ਅਰਜ਼ ਗੈਲੁਲ ਅਰਜ਼ ਫੀ ਸਮਾ, ਅੰਬਰ ਪਾਟੜੇ ਨੂੰ ਕਿਸ ਸੀਵਣਾ ਹੈ। ਜਿਸ ਦਿਨ ਇਹ ਜ਼ਮੀਨ ਜਿਹੜੀ ਹੈ, ਯੌਮ ਤਬਦੀਲ ਚੇਂਜ ਹੋਣ ਦਾ ਦਿਨ ਦਿਹਾੜਾ, ਜਿਸ ਦਿਨ ਇਹ ਜ਼ਮੀਨ ਜਿਹੜੀ ਹੈ ਇਹਨੇ ਕਿਸੇ ਹੋਰ ਜ਼ਮੀਨ ਵਿੱਚ ਬਦਲ ਜਾਣਾ ਹੈ, ਤੇ ਉਸ ਦਿਨ ਜਿਹੜਾ ਅੰਬਰ ਹੈ, ਜਿਹੜਾ ਅਸਮਾਨ ਹੈ, ਉਹਨੇ ਪਾਟਣਾ ਹੈ, ਤੇ ਪਾਟੇ ਹੋਏ ਅਸਮਾਨ ਨੂੰ ਕੋਈ ਸਿਉ ਨਹੀਂ ਸਕਦਾ। ਇਹ ਦੋ ਲਾਈਨਾਂ ਤੁਸੀਂ ਇਹਨਾਂ ਦੇ ਉੱਤੇ ਤੁਸੀਂ ਗੌਰ ਕਰੋ। ਮਤਲਬ ਇਹ ਹੈ ਕਿ ਜਿਹੜਾ ਸਮਾਜ ਦਾ ਜ਼ਮੀਨ ਔਰ ਅਸਮਾਨ ਹੈ, ਉਹ ਹੋਰ ਹੈ, ਤੇ ਜਿਹੜਾ ਰਾਂਝੇ ਔਰ ਹੀਰ ਦਾ ਜਿਹੜਾ ਅਸਮਾਨ ਹੈ, ਉਹ ਹੋਰ ਹੈ। ਤੇ ਜਿਸ ਦਿਨ ਆਪਣਾ ਹੀਰ ਔਰ ਰਾਂਝੇ ਨੂੰ ਵੱਖਰਾ ਵੱਖਰਾ ਕਰ ਦਿੱਤਾ ਗਿਆ, ਜਾਂ ਹੀਰ ਨੂੰ ਵਿਆਹ ਦਿੱਤਾ ਗਿਆ, ਉਸ ਦਿਨ ਉਹ ਜਹਾਨ ਜਿਹੜਾ ਹੀਰ ਤੇ ਰਾਂਝੇ ਦਾ ਹੈ, ਜਿਹਦਾ ਆਪਣਾ ਜ਼ਮੀਨ ਤੇ ਅਸਮਾਨ ਹੈ, ਉਹਨਾਂ ਸਾਰਿਆਂ ਨੇ ਪਾਟ ਜਾਣਾ ਹੈ। ਉਹਨਾਂ ਸਾਰਿਆਂ ਨੇ ਇਸ ਤਰ੍ਹਾਂ ਬਦਲਣਾ ਹੈ ਕਿ ਫਿਰ ਉਹਨਾਂ ਨੂੰ ਦੁਬਾਰਾ ਜੋੜਿਆ ਨਹੀਂ ਜਾ ਸਕਦਾ। Sorry, Dr. Manzoor, can I just ask, sorry to interrupt. So is Ranja having regret now because he did say, let's run away? ਨਹੀਂ, ਉਹ ਆਉਂਦੀ ਆ, ਉਹ ਅੱਗੇ ਗੱਲ ਆਏਗੀ, ਅੱਗੇ ਗੱਲ ਆਏਗੀ, ਉਹ ਤੇ ਮੈਂ ਫੇਰ ਕਰਾਂਗਾ ਗੱਲ। ਫਿਲਹਾਲ ਇਹ ਹੈ ਕਿ ਇਹ ਜਿਹੜੀ ਉਸ ਵੇਲੇ ਫਾਰਸੀ ਔਰ ਬਾਕੀ ਦੀ ਜਿਹੜੀ ਸ਼ਾਇਰੀ ਹੈ, ਉਹਦੇ ਵਿੱਚ ਜਿਹੜੇ ਸਿੰਬਲ ਦੇ ਇਸਤੇਮਾਲ ਹੁੰਦੇ ਸਨ, ਕਿ ਜਦੋਂ ਆਪਣਾ ਕਿਆਮਤ ਦਾ ਦਿਹਾੜਾ ਆਉਣਾ ਹੈ ਜਾਂ ਤਬਦੀਲੀ ਦਾ ਦਿਹਾੜਾ ਆਉਣਾ, ਤੇ ਅਸਮਾਨ ਨੇ ਪਾਟ ਜਾਣਾ ਹੈ, ਤੇ ਜ਼ਮੀਨ ਨੇ ਬਦਲ ਜਾਣਾ ਹੈ, ਇਹ ਜਿਹੜੇ ਸਾਰੇ ਸਿੰਬਲ ਨੇ, ਇਹਨਾਂ ਨੂੰ ਵਾਰਿਸ਼ਾ ਲੈ ਕੇ ਇੰਜ ਵਰਤ ਰਿਹਾ ਹੈ ਕਿ ਇਹ ਇੱਕ ਜਿਹੜਾ ਹੀਰ ਔਰ ਰਾਂਝੇ ਦਾ ਮਾਮਲਾ ਹੈ, ਇਹ ਇੱਕ ਪੂਰੇ ਸੰਸਾਰੀ ਨਿਜ਼ਾਮ ਦਾ ਮਾਮਲਾ ਹੈ, ਪੂਰੇ ਇਨਸਾਨੀ ਸਮਾਜ ਦਾ ਮਾਮਲਾ ਹੈ। ਔਰ ਇਹ ਜਿਹੜਾ ਵਾਕਿਆ ਹੋ ਰਿਹਾ ਹੈ, ਇਹਨੇ ਪੂਰੇ ਦੁਨੀਆ ਦੇ ਸਮਾਜ ਨੂੰ ਜਿਹੜਾ ਹੈ ਉਹਦੇ ਉੱਤੇ ਅਸਰ ਪਾਉਣਾ ਹੈ। ਤੇ ਸਬਰ ਦਿਲਾਂ ਦੇ ਮਾੜ ਜਹਾਨ ਪੁੱਟਣ,
ਉੱਚੀ ਕਾਸ ਨੂੰ ਅਸਾਂ ਬਕੀਮਣਾ ਹੈ। ਦਿਲਾਂ ਦੇ ਜਿਹੜੇ ਸਬਰ ਹੁੰਦੇ ਨੇ, ਜਿਹੜੇ ਦਿਲ ਸਬਰ ਦਿਲ ਚ ਰੱਖ ਕੇ ਬਹਿ ਜਾਂਦੇ ਨੇ, ਉਹਨਾਂ ਦੇ ਨਾਲ ਤੇ ਜਹਾਨ ਜਿਹੜੇ ਨੇ, ਦੁਨੀਆਵਾਂ ਜਿਹੜੀਆਂ ਨੇ, ਉਹ ਪੁੱਠੀਆਂ ਸਿੱਧੀਆਂ ਹੋ ਜਾਂਦੀਆਂ ਨੇ। ਅਸੀਂ ਉੱਚੀ ਕਿਸ ਵਾਸਤੇ ਬਕੀਏ? ਉੱਚੀ ਬਕਣ ਦਾ ਸਾਨੂੰ ਫਾਇਦਾ ਕੀ ਹੈ? ਜਦੋਂ ਸਬਰ, ਦਿਲ ਦਾ ਸਬਰ ਹੀ ਦੂਜੇ ਨੂੰ ਤਬਾਹ ਕਰ ਸਕਦਾ ਹੈ, ਤੇ ਫਿਰ ਉੱਚੀ ਬੋਲਣ ਦਾ ਕੀ ਫਾਇਦਾ ਹੈ? ਤੁਸੀਂ ਕਮਲੀਆਂ ਇਸ਼ਕ ਥੀ ਨਹੀਂ ਵਾਕਿਫ। ਉਹ ਕੁੜੀਆਂ ਨੂੰ ਕਹਿ ਰਿਹਾ ਕਿ ਤੁਸੀਂ ਕਮਲੀਆਂ ਹੋ, ਮਤਲਬ ਤੁਸੀਂ ਅਕਲਮੰਦ ਨਹੀਂ ਹੋ, ਸਿਆਣੀਆਂ ਨਹੀਂ ਹੋ ਜੇ, ਤੇ ਤੁਹਾਨੂੰ ਇਹ ਨਹੀਂ ਪਤਾ, ਤੁਸੀਂ ਇਸ ਗੱਲ ਦੀਆਂ ਵਾਕਿਫ ਨਹੀਂ ਹੋ। ਨਿਉ ਲਾਉਣਾ ਨਿੰਮ ਦਾ ਪੀਉਣਾ, ਕਿ ਇਸ਼ਕ ਦਾ ਲਾਉਣਾ ਜਿਹੜਾ ਹੁੰਦਾ ਹੈ ਉਹ ਨਿੰਮ ਦਾ ਸ਼ਰਬਤ, ਨਿੰਮ ਦਾ ਘੋਟਿਆ ਸ਼ਰਬਤ, ਨਿੰਮ ਜਿਹੜੀ ਸਭ ਤੋਂ ਕੌੜੀ ਜਿਹੜੀ ਦਰਖਤ ਹੁੰਦਾ ਹੈ ਉਹ ਨਿੰਮ ਦਾ ਹੁੰਦਾ ਹੈ। ਤੇ ਉਹ ਉਹਨਾਂ ਨੂੰ ਕਹਿ ਰਿਹਾ ਹੈ ਕਿ ਤੁਹਾਨੂੰ ਪਤਾ ਨਹੀਂ ਹੈ ਕਿ ਜਿਹੜਾ ਇਸ਼ਕ ਕਰਨਾ ਹੈ ਉਹ ਅਸਲ ਦੇ ਵਿੱਚ ਕੌੜੀ ਨਿੰਮ ਦਾ ਪੀਣਾ ਹੈ। ਵਾਲੇ ਸ਼ਾਹ ਜੀ ਚੁੱਪ ਥੀ ਦਾਦ ਪਾਈਏ, ਉੱਚਾ ਬੋਲਣਾ ਨਹੀਂ ਵਹੀ ਹੋਣਾ ਹੈ। ਸਾਨੂੰ ਚੁੱਪ ਦੀ ਦਾਦ, ਅਸੀਂ ਚੁੱਪ ਦੀ ਦਾਦ ਲਵਾਂਗੇ, ਤੇ ਕੋਈ ਬਹੁਤਾ ਉੱਚਾ ਬੋਲਿਆ, ਮੈਂ ਕੋ ਵਿਆਹ ਥੋੜੇ ਜਾਣਾ ਉਹਦੇ ਨਾਲ, ਵਹੀ ਹੋਣਾ ਹੈ। ਵਿਆਹ ਤੇ ਨਹੀਂ ਵਹੀ ਹੋਣਾ ਹੈ। ਮੈਂ ਕੋ ਉੱਚੇ ਮੈਂ ਰੌਲਾ ਪਾਵਾਂਗਾ ਤੇ ਮੇਰਾ ਕੋ ਵਿਆਹ ਥੋੜਾ ਹੀ ਉਹਦੇ ਨਾਲ ਹੋ ਜਾਣਾ। ਇਹਦੇ ਵਿੱਚ ਇਹ ਜਿਹੜਾ ਨਾ ਕਿ ਤੁਸੀਂ ਕਮਲੀਆਂ ਹੋ, ਜਿਹੜੀ ਮਤਲਬ ਕੁੜੀਆਂ ਨੇ ਉਹ ਤੇ ਸਿੱਧੀਆਂ ਸਧਾਰਨ ਨਾ ਇਨਸਾਫੀ ਜਿਹੜੀ ਹੈ ਉਹਨੂੰ ਉਹਦੇ ਖਿਲਾਫ ਜਿਹੜਾ ਉਹਦੇ ਖਿਲਾਫ ਜਿਹੜੀ ਸਟਰਗਲ ਕਰਨਾ ਚਾਹੁੰਦੀਆਂ ਨੇ, ਤੇ ਉਹ ਰਾਂਝੇ ਨੂੰ ਉਸ ਤਰ੍ਹਾਂ ਦੇ ਮਸ਼ਵਰੇ ਦੇ ਰਹੀਆਂ ਨੇ। ਲੇਕਿਨ ਰਾਂਝਾ ਉਹਨਾਂ ਨੂੰ ਇਹ ਕਹਿ ਰਿਹਾ ਹੈ ਕਿ ਇਹ ਮਾਮਲਾ ਇੰਨਾ ਸਿੱਧਾ ਨਹੀਂ ਹੈਗਾ ਜਿਵੇਂ ਤੁਸੀਂ ਸਮਝ ਨਹੀਂ ਆਓ। ਸਮਝੋ ਨਾ ਗੱਲ ਨੂੰ, ਇਹ ਮਾਮਲਾ ਉਵੇਂ ਸਿੱਧਾ ਨਹੀਂ ਹੈਗਾ ਜਿਵੇਂ ਤੁਸੀਂ ਬਿਆਨ ਕਰ ਰਹੀਆਂ ਹੋ। ਇਹ ਬੜਾ ਪੇਚਦਾਰ ਮਾਮਲਾ ਹੈ। ਔਰ ਨਿੰਮ ਦਾ ਪੀਣਾ ਮਤਲਬ ਆਸ਼ਿਕ ਨੂੰ ਇਹ ਵੀ ਉਹਦੇ ਸਾਹਮਣੇ ਹੋ ਸਕਦਾ ਹੈ ਕਿ ਉਹਦੀ ਮਾਸ਼ੂਕ ਦਾ ਵਿਆਹ ਕਿਤੇ ਹੋਰ ਕਰਤਾ ਜੇ। ਇਹ ਨਿੰਮ ਦਾ ਪੀਣਾ ਹੈ ਨਾ, ਇਹ ਕੋਈ ਮਰਜ਼ੀ ਨਾਲ ਤਾਂ ਨਾ ਪੀ ਸਕਦਾ। ਲੇਕਿਨ ਇਹ ਤੇ ਗੌਰ ਕਰਿਓ ਇਹਨਾਂ ਬੋਲਾਂ ਤੇ। ਅੱਛਾ ਜੀ, ਅੱਗੇ ਇਹ ਡਾਕਟਰ ਸਾਹਿਬ ਉਹੀ ਨਿੰਮ ਦੇ ਪੀਣੇ ਦੀ ਮਤਲਬ ਉਹ ਹੈ ਕਿ ਕੌੜਾ ਘੁੱਟ ਕਰਕੇ ਇਹਨੂੰ ਐਕਸੈਪਟ ਕਰੋ। ਨਹੀਂ, ਕਿ ਜਿਹੜਾ ਇਸ਼ਕ ਕਰਦਾ ਹੈ ਉਹ ਅਸਲ ਦੇ ਵਿੱਚ ਨਿੰਮ ਦੀ ਕੌੜ ਪੀਂਦਾ ਹੈ। ਮੁਸ਼ਕਿਲ ਕੰਮ ਕਰਦਾ ਮਤਲਬ ਇਸ਼ਕ ਦੇ ਪੈਂਡੇ ਔਖੇ ਨੇ, ਗੱਲ ਸਾਡੀ ਇੱਥੇ ਮਤਲਬ ਇਹ ਹੈ ਕਿ ਉਹ ਕੰਮ ਕਰਦਾ ਜਿਹੜੇ ਦੂਜੇ ਨਹੀਂ ਕਰਦੇ। ਠੀਕ ਹੈ ਸਰ ਜੀ, ਇੱਥੇ ਤੇ ਹੀ ਇਜ਼ ਆਲਮੋਸਟ ਗਿਵਨ ਅਪ, ਐਂਡ ਆਈ ਮੀਨ ਆਪਣੀ ਜਿਹੜੀ ਉਹਦੀ ਮਿਜ਼ਰੀ ਹੈ ਉਹਨੂੰ ਆਲਮੋਸਟ ਇੰਜੋਏ ਕਰ ਰਿਹਾ। ਆਈ ਮੀਨ ਇਟਸ ਲਿਟਲ ਵੀਅਰਡ ਮੈਨੂੰ ਜਿਹੜਾ ਇਹਦਾ ਲੱਗ ਰਹੀ ਹੈ ਕਿ ਵੀ ਉਹਨੇ ਗਿਵ ਅਪ ਕੀਤਾ ਹੈ, देयर इज नो स्ट्रगल, ਤੇ ਮਤਲਬ ਕਿ ਹੀ ਇਜ਼ ਆਲਮੋਸਟ ਵੈਲੂਇੰਗ ਇਨ ਹਿਸ ਓਨ ਮਿਜ਼ਰੀ। ਤੁਸੀਂ ਵੀ ਝੰਗ ਦੀਆਂ ਕੁੜੀਆਂ ਦੇ ਵਿੱਚ ਹੀ ਹੋ ਨਾ, ਤੁਸੀਂ ਵੀ ਉਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਨਾ। No, but he is valuing in his own way. कोई कोशिश नहीं उस बंदे ने। ਤੁਸੀਂ ਵੀ ਉਂਝ ਦੀ ਸਿੱਧੀ ਮਾਰਨਾ ਚਾਹੁੰਦੇ ਹੋ ਨਾ।
ਬਹੁਤ ਵਧੀਆ। ਤੇ ਰਾਂਝਾ ਇਹ ਕਹਿ ਰਿਹਾ ਕਿ ਅਸੀਂ ਕਮਲੀਆਂ। ਅਸੀਂ ਕਮਲੀ ਤੇ ਰਾਂਝਾ ਇਹ ਕਹਿ ਰਿਹਾ ਕਿ ਜਿਹੜੀ ਇਸ਼ਕ ਦੀ ਕੰਪਲਿਕੇਸ਼ਨਸ ਨੇ ਔਰ ਉਹਦੇ ਅੰਦਰ ਜਿਹੜੀਆਂ ਉਹਦੇ ਡਾਇਨਾਮਿਕਸ ਨੇ, ਉਹਨੂੰ ਤੁਸੀਂ ਨਹੀਂ ਸਮਝਦੀਆਂ। ਤੁਸੀਂ ਇਹ ਸਮਝਦੀਆਂ ਹੋ ਕਿ ਇਹ ਇੱਕ ਕੁੜੀ ਤੇ ਇੱਕ ਮੁੰਡੇ ਦਾ ਵਿਆਹ ਹੋਣਾ ਸੀ, ਜਿਹੜਾ ਨਹੀਂ ਹੋਇਆ ਜਾਂ ਨਹੀਂ ਹੋਣ ਜਾ ਰਿਹਾ। ਲੇਕਿਨ ਜਿਹੜਾ ਇਸ਼ਕ ਹੈ ਉਹ ਵਿਆਹ ਤੋਂ ਹੋਰ ਅੱਗੇ ਦੀ ਗੱਲ ਹੈ। ਰਲ ਹੀਰ ਤੇ ਆਈਆਂ ਫੇਰ ਸਭੇ, ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ। ਫਿਰ ਉਹ ਸਾਰੀਆਂ ਰਲ ਕੇ ਤੇ ਹੀਰ ਕੋਲ ਆਈਆਂ ਤੇ ਉਹਨਾਂ ਤੇ ਰਾਂਝੇ ਨੇ ਤੇਰੇ ਕੋਲ ਘੱਲਿਆ ਸਾਨੂੰ। ਸੋਟਾ ਵੰਝਲੀ ਕੰਬਲੀ ਸੁੱਟ ਕੇ ਤੇ ਛੱਡ ਦੇਸ ਪਰਦੇਸ ਨੂੰ ਚੱਲਿਆ ਈ। ਉਹਨੇ ਸੋਟਾ ਜਿਹੜਾ ਜਿਹਦੇ ਨਾਲ ਮੱਝਾਂ ਹਿੱਕਦਾ ਸੀ ਉਹ ਵੀ, ਤੇ ਵੰਝਲੀ ਜਿਹੜੀ ਬਾਂਸਰੀ ਉਹ ਵਜਾਉਂਦਾ ਸੀ, ਤੇ ਕੰਬਲੀ ਜਿਹੜੀ ਉਹ ਕੰਬਲ ਉੱਤੇ ਲੈਂਦਾ ਸੀ, ਉਹ ਸਭ ਕੁਝ ਉਹਨੇ ਸੁੱਟ ਦਿੱਤਾ ਹੈ ਤੇ ਉਹ ਇਹ ਦੇਸ਼ ਨੂੰ ਵੀ ਛੱਡ ਕੇ ਜਾ ਰਿਹਾ ਹੈ। ਤੁਸੀਂ ਹੁਣ ਇੱਥੇ ਗੌਰ ਕਰੋ ਕਿ ਇਹ ਪਹਿਲੀ ਵਾਰੀ ਹੈ ਸਾਰੀ ਕਹਾਣੀ ਦੇ ਵਿੱਚ ਕਿ ਰਾਂਝਾ ਜਿਹੜਾ ਉਹ ਵੰਝਲੀ ਸੁੱਟ ਰਿਹਾ ਹੈ। ਹੁਣ ਇਸ ਤੋਂ ਅੱਗੇ ਰਾਂਝੇ ਨੇ ਵੰਝਲੀ ਨਹੀਂ ਵਜਾਉਣੀ। Oh, that's really sad. ਹੈ That was his identity. ਉਹਦੀ ਆਇਡੈਂਟੀਟੀ ਸੀ, ਸੋ ਉਹ ਆਇਡੈਂਟੀਟੀ ਉਹ ਛੱਡ ਰਿਹਾ ਹੈ। Yeah. How will you interpret it? No, I'm feeling sad hearing this. I think transformation ਹੋ ਰਹੀ ਉਹਦੇ ਕੈਰੈਕਟਰ ਦੀ ਹੁਣ। ਹੀ ਜੀ? ਸਟਾਰਟ ਫਾਰਮਿੰਗ, ਟ੍ਰਾਂਸਫਰਮੇਸ਼ਨ ਹੋ ਰਹੀ ਉਹਦੀ ਕੈਰੈਕਟਰ ਦੀ ਹੁਣ, ਐਸ ਨਵੇਂ ਫੇਜ਼ ਜਾ ਰਿਹਾ ਉਹਨੂੰ। ਬਿਲਕੁਲ, ਮਤਲਬ ਦੁਨੀਆਦਾਰੀ ਇਹ ਹੈ ਛੱਡ ਕਿ ਰਿਹਾ। ਵੰਝਲੀ ਜਿਹੜੀ ਸੀ ਅੱਗੇ ਜਾ ਕੇ ਜਦੋਂ ਅਖੀਰ ਦੇ ਉੱਤੇ ਮੈਂ ਨਹੀਂ ਦੱਸੇਗਾ ਨਾ ਵਾਰਿਸ ਸ਼ਾਹ, ਤੇ ਉਹਦੇ ਵਿੱਚ ਵੰਝਲੀ ਜਿਹੜੀ ਸੀ ਉਹਦਾ ਮਤਲਬ ਸੀ ਹੋਸ਼ ਦਾ ਰਾਗ। ਉਹ ਹੋਸ਼ ਦੇ ਰਾਗ ਦਾ ਸ਼ੁਰੂ ਸੀ। ਸੋ ਵੰਝਲੀ ਦੇ ਨਾਲ ਜੋ ਕੁਝ ਹੋ ਸਕਦਾ ਸੀ, ਜਿਹੜਾ ਉਹ ਸਿੰਬਲ ਸੀ, ਉਹ ਇਸ ਸਟੇਜ ਤੱਕ ਆਉਂਦਿਆਂ ਉਹ ਮੁੱਕ ਗਿਆ। ਤੇ ਹੁਣ ਅੱਗੇ ਇਸ ਤੋਂ ਅੱਗੇ ਵੰਝਲੀ ਨਾਲ ਕੰਮ ਨਹੀਂ ਚੱਲਣਾ, ਬਲਕਿ ਹੁਣ ਕੁਝ ਹੋਰ ਕਰਨਾ ਪੈਣਾ ਹੈ। ਜੇ ਤੂੰ ਅੰਤ ਉਹਨੂੰ ਪਿੱਛਾ ਦੇਵਣਾ ਸੀ, ਉਸਦਾ ਕਾਲਜਾ ਕਾਸ ਨੂੰ ਸੱਲਿਆ ਈ। ਹੀਰ ਨੂੰ ਕਹਿੰਦੀਆਂ ਨੇ ਕਿ ਜੇ ਤੂੰ ਹੀਰ ਉਹਦੇ ਨਾਲ ਬੇਵਫਾਈ ਕਰਨੀ ਸੀ ਤੇ ਉਸਦਾ ਤੂੰ ਕਾਲਜਾ ਜਿਹੜਾ ਕਲੇਜਾ ਜਿਹੜਾ ਹੈ ਉਹਨੂੰ ਜ਼ਖਮੀ ਕਿਉਂ ਕੀਤਾ? ਸੱਲਿਆ, ਸੱਲਣਾ ਦਾ ਮਤਲਬ ਹੁੰਦਾ ਜ਼ਖਮੀ ਕਰਨਾ। ਅਸਾਂ ਇਤਨੀ ਗੱਲ ਮਾਲੂਮ ਕੀਤੀ, ਤੇਰਾ ਨਿਕਲ ਈਮਾਨ ਹੁਣ ਚੱਲਿਆ ਈ। ਸਾਨੂੰ ਇਹ ਗੱਲ ਪਤਾ ਲੱਗ ਗਈ ਹੈ ਕਿ ਤੇਰਾ ਜਿਹੜਾ ਈਮਾਨ ਹੈ, ਤੇਰਾ ਜਿਹੜਾ ਫੇਥ ਹੈ ਉਹ ਮੁੱਕ ਚੁੱਕਿਆ। ਬੇਸਿਦਕ ਹੋਈ ਹੈ ਸਿਦਕ ਹਾਰੇ ਹੋਈ। ਤੂੰ ਸੱਚਾਈ ਤੋਂ ਹਟ ਗਈ ਹੈ, ਤੇਰਾ ਸਿਦਕ ਈਮਾਨ ਹੁਣ ਹਿੱਲਿਆ ਹੀ, ਤੇ ਤੇਰਾ ਜਿਹੜਾ ਤੇਰੇ ਅੰਦਰ ਜਿਹੜਾ ਸੱਚਾਈ ਦਾ ਜਿਹੜਾ ਸੀ ਉਹ ਹਿੱਲ ਚੁੱਕਿਆ ਹੈ, ਉਹ ਖਤਮ ਹੋ ਗਿਆ ਹੈ। ਉਹਦਾ ਵੇਖ ਕੇ ਹਾਲ ਅਹਵਾਲ ਸਾਡਾ ਰੋਂਦੀਆਂ ਨੀਰ ਨਾ ਠੱਲੇ ਆਈ। ਯਾਨੀ ਰਾਂਝੇ ਨੂੰ ਵੇਖ, ਰਾਂਝੇ ਦੇ ਹਾਲ ਵੇਖ ਕੇ ਜਿਸ ਹਾਲ ਵਿੱਚ ਹੈ, ਸਾਨੂੰ ਬੜਾ ਹੀ ਸਾਨੂੰ ਰੋਣਾ ਇੰਨਾ ਆਇਆ ਕਿ ਸਾਡੇ ਕੋਲੋਂ ਆਪਣੇ ਅਥਰੂ ਜਿਹੜੇ ਨੇ ਉਹ ਡੱਕੇ ਨਹੀਂ ਗਏ, ਨੀਰ ਨਾ ਠੱਲੇ ਆਈ। ਹਾਏ ਹਾਏ ਮੁੱਠੀ ਫਿਰੇ ਨੇਕ ਨੀਤੀ, ਉਹਨੂੰ ਸਖਣਾ ਆਕਾਸ਼ ਨੂੰ ਗਲਿਆ ਹੀ। ਕਿ ਅਸੀਂ ਉਹ ਵਿਚਾਰਾ ਮੁੱਠਿਆ ਹੋਇਆ, ਯਾਨੀ ਤੇਰੇ ਇਸ਼ਕ ਦੇ ਵਿੱਚ ਮਦੋਸ਼ ਹੋ ਕੇ ਆਪਣਾ ਉਹ ਨੇਕ ਨੀਤੀ ਫਿਰ ਰਿਹਾ। ਤੇ ਇਹੋ ਜਿਹੇ ਬੰਦੇ ਨੂੰ ਖਾਲੀ ਹੱਥ ਕਿਉਂ ਘੱਲਿਆ ਗਿਆ ਹੈ? ਨਿਰਾਸ਼ ਦੀ ਰਾਸ ਲੈ ਇਸ਼ਕ ਕੋਲੋਂ। ਨਿਰਾਸ਼ ਦਾ ਮਤਲਬ ਤੇ ਹੁੰਦਾ ਹੈ ਨਾ ਉਮੀਦੀ, ਤੇ ਰਾਸ ਦਾ ਮਤਲਬ ਹੁੰਦਾ ਹੈ
initial capital to start a business. ਨਿਰਾਸ ਦੀ ਰਾਸ ਲੈ ਇਸ਼ਕ ਕੋਲੋਂ, ਕਿ ਇਸ਼ਕ ਦੀ ਜਿਹੜੀ ਰਾਸ ਹੈ, ਇਸ਼ਕ ਦੀ ਜਿਹੜੀ ਇਸ਼ਕ ਦੇ ਕਾਰੋਬਾਰ ਦੀ ਜਿਹੜੀ ਸ਼ੁਰੂ ਕਰਨ ਦੀ ਜਿਹੜੀ ਜੋ ਕੁਝ ਚਾਹੀਦਾ ਹੈ, ਉਹ ਉਹਨੂੰ ਉਸ ਨਾ ਉਮੀਦੀ ਵਿੱਚੋਂ ਮਿਲਿਆ। ਸਕਲਾਤ ਦੇ ਬਿਆਂ ਨੂੰ ਚੱਲਿਆ ਹੀ, ਤੇ ਉਹ ਜਿਹੜੇ ਸਕਲਾਤ ਦਾ ਮਤਲਬ ਹੁੰਦਾ ਹੈ ਲਾਲ ਤੰਬੂ। ਕਿਉਂ ਲਾਲ ਤੰਬੂ ਕਿਉਂ? ਲਾਲ ਰੰਗ ਦਾ ਇੱਕ ਕੱਪੜਾ, ਤੰਬੂ ਕਨਾਤਾਂ ਬਣਾਉਣ ਵਾਲਾ ਇੱਕ ਕੱਪੜਾ, ਕਿ ਉਹ ਸਕਲਾਤ ਦੇ ਬਿਆਂ ਦਾ ਮਤਲਬ ਹੈ ਜੰਗਲ। ਅੱਛਾ, ਬਿਆ ਜਿਹੜਾ ਹੁੰਦਾ ਹੈ ਨਾ, ਉਹ ਇੱਕ ਕੀ ਕਹਿੰਦੇ ਨੇ, ਇੱਕ ਬਰਡ ਵੀ ਹੁੰਦਾ ਛੋਟਾ ਜਿਹਾ, ਬਹੁਤ ਛੋਟਾ ਜਿਹਾ। ਇੱਥੇ ਬਿਜੜੇ ਲਿਖਿਆ ਕੋਈ ਚੀਜ਼, ਬਿਜੜੇ ਬਹੁਵਚਨ, ਉਹਨੂੰ ਬਿਜੜਾ ਵੀ ਕਹਿੰਦੇ ਨੇ। ਉਹ ਬਿਆ ਜਿਹੜਾ ਹੁੰਦਾ ਹੈ ਨਾ, ਉਹ ਬਿਜੜਾ ਵੀ, ਉਹਨੂੰ ਬਿਜੜਾ ਵੀ ਕਹਿੰਦੇ ਨੇ। ਉਹ ਤੁਸੀਂ ਕਦੀ ਪਿੰਡਾਂ ਦੇ ਵਿੱਚ ਜਿਹੜਾ ਤੁਹਾਡੇ ਚੋਂ ਰਿਹਾ, ਆਪਣਾ ਅਮਰਜੀਤ ਹੁਣੀ ਤੇ ਰਹੇ ਨੇ, ਤੁਸੀਂ ਦੇਖਿਆ ਅਮਰਜੀਤ ਜੀ ਉਹ ਕਿਵੇਂ ਆਪਣਾ ਦਰਖਤਾਂ ਦੇ ਉੱਤੇ ਉਹ ਆਲਣੇ ਜੇ ਬਣਾਉਂਦੇ ਨੇ? ਹਾਂਜੀ, ਦੇਖਿਆ। ਉਹ ਦੇਖਿਆ ਨਾ, ਉਹ ਕਿੰਨੀ ਕੰਪਲਿਕੇਟਡ ਹੁੰਦਾ ਉਹ, ਬਹੁਤ। ਉਹ ਕਿਵੇਂ ਬਣਾਉਂਦੇ ਨੇ ਤੁਹਾਨੂੰ ਸਮਝ ਨਹੀਂ ਆਉਂਦੀ ਉਹ ਤੇ ਆਰਟ ਵਰਕ ਹੈ, ਬਹੁਤ ਕੰਪਲੈਕਸ ਆਰਟ ਵਰਕ ਹੈ ਸਾਰਾ ਦਾ ਸਾਰਾ। ਬਿਲਕੁਲ। ਤੇ ਇੱਥੇ ਇਹੋ ਹੀ ਉਹ ਕਹਿ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਉਹ ਸਕਲਾਤ ਦੇ ਬਿਆਂ ਨੂੰ ਚੱਲਿਆ ਹੀ, ਕਿ ਉਹ ਜੰਗਲ ਵੱਲ ਜਿੱਥੇ ਜਿੱਥੇ ਬਿਆਂ ਨੇ ਸਕਲਾਤ ਬਣਾਇਆ ਹੈ, ਉੱਥੇ ਜਾ ਰਿਹਾ ਹੈ। ਵਾਰਿਸ ਹੱਕ ਦੇ ਥੋਂ ਜਦੋਂ ਹੱਕ ਖੁੱਥਾ, ਵਾਰਿਸ ਜਦੋਂ ਹੱਕਦਾਰ ਕੋਲੋਂ ਹੱਕ ਖੋਹ ਲਿਆ ਜਾਵੇ, ਅਰਸ਼ ਰੱਬ ਦਾ ਤਦੋਂ ਥਰਥੱਲਿਆ ਹੀ, ਤੇ ਉਦੋਂ ਰੱਬ ਦਾ ਜਿਹੜਾ ਅਰਸ਼ ਹੈ, ਰੱਬ ਦੀ ਜਿਹੜੀ ਹਾਈਐਸਟ ਪਲੇਸ ਹੈ, ਉਹ ਵੀ ਜਿਹੜੀ ਹੈ ਉਹ ਵੀ ਟਰੰਬਲ ਕਰਨਾ ਸ਼ੁਰੂ ਕਰ ਦਿੰਦੀ ਹੈ। ਅਗਲਾ ਬੰਦ, ਹੀਰ ਆਖਿਆ ਉਸ ਨੂੰ ਕੁੜੀ ਕਰਕੇ ਬੁੱਕਲ ਵਿੱਚ ਲੁਕਾ ਲਿਆਇਆ ਜੇ। ਹੀਰ ਨੇ ਕਿਹਾ ਉਹਨਾਂ ਨੂੰ, ਕੁੜੀਆਂ ਨੂੰ, ਕਿ ਤੁਸੀਂ ਉਹਨੂੰ ਕੁੜੀ ਬਣਾ ਕੇ ਨਾ ਤੇ ਬੁੱਕਲ ਵਿੱਚ ਲੁਕਾ ਕੇ ਲਿਆਓ ਮੇਰੇ ਕੋਲ। ਮੇਰੀ ਮਾਂ ਤੇ ਬਾਪ ਤੋਂ ਕਰੋ ਪਰਦਾ, ਗੱਲ ਕਿਸੇ ਨਾ ਮੂਲ ਸੁਣਾਇਆ ਜੇ। ਇਹ ਗੱਲ ਹੋਰ ਕਿਸੇ ਨੂੰ ਨਾ ਦੱਸਿਓ ਤੇ ਚੁੱਪ ਕਰਕੇ ਉਹਨੂੰ ਲਿਆਓ। ਆਮੋ ਸਾਹਮਣਾ ਆਏ ਕੇ ਕਰੇ ਝੇੜਾ, ਤੁਸੀਂ ਮੁਨਸਫ ਹੋਏ ਮੁਕਾਇਆ ਜੇ। ਉਹ ਮੇਰੇ ਸਾਹਮਣੇ ਬਹਿ ਕੇ ਮੇਰੇ ਨਾਲ ਦਲੀਲਬਾਜ਼ੀ ਕਰੇ, ਆਪਣੇ ਜਿਹੜੀਆਂ ਨੇ ਦਲੀਲਾਂ ਦਵੇ, ਤੇ ਤੁਸੀਂ ਜਿਹੜੀਆਂ ਉਹ ਤੁਸੀਂ ਫੈਸਲਾ ਕਰਿਓ ਕਿ ਸਾਡੇ ਦੋਵਾਂ ਚ ਕੌਣ ਝੂਠਾ ਤੇ ਕੌਣ ਸੱਚਾ ਹੈ। ਸਰ ਮੁਨਸਫ ਜੱਜ, ਮੁਨਸਫ ਦਾ ਮਤਲਬ ਮੁਨਸਫ ਜੱਜ, ਜੱਜ ਜੀ ਇਨਸਾਫ ਕਰਨ ਵਾਲਾ। ਜਿਹੜੇ ਹੋਣ ਸੱਚੇ ਸਹੀ ਛੁੱਟ ਜਾ ਸਕ, ਜਿਹੜੇ ਸੱਚੇ ਹੋਣਗੇ ਉਹ ਛੁੱਟ ਜਾਣਗੇ। ਡਨ ਝੂਠਿਆਂ ਨੂੰ ਤੁਸੀਂ ਲਾਇਆ ਜੇ। ਡਨ ਦਾ ਮਤਲਬ ਹੁੰਦਾ ਜੁਰਮਾਨਾ, ਤੇ ਜਿਹੜੇ ਝੂਠੇ ਨੇ ਉਹਨਾਂ ਨੂੰ ਤੁਸੀਂ ਜੁਰਮਾਨਾ ਲਾ ਦਿਓ, ਤੇ ਜਿਹੜੇ ਸੱਚੇ ਨੇ ਉਹ ਛੁੱਟ ਜਾਣਗੇ। ਮੈਂ ਆਖ ਥੱਕੀ ਉਸ ਕਮਲੜੇ ਨੂੰ ਲੈ ਕੇ ਉੱਠ ਚੱਲ ਵਕਤ ਗੁਸਾਇਆ ਜੇ। ਮੈਂ ਉਸ ਕਮਲੇ ਨੂੰ ਇਹ ਕਹਿ ਕੇ ਥੱਕ ਗਈ ਕਿ ਮੈਨੂੰ ਲੈ ਕੇ ਕਿਤੇ ਚਲਾ ਜਾ, ਤੇ ਉਹਨੇ ਵਕਤ ਜਿਹੜਾ ਹੈ ਉਹ ਬਰਬਾਦ ਕਰ ਦਿੱਤਾ। ਗੁਸਾਇਆ ਹੈ ਉਹਨੇ, ਵਕਤ ਬਰਬਾਦ ਕਰ ਦਿੱਤਾ, ਤੇ ਗੱਲ ਇੱਥੋਂ ਤੱਕ ਪਹੁੰਚ ਗਈ ਹੈ। ਮੇਰਾ ਆਖਣਾ ਉਸ ਨਾ ਕੰਨ ਕੀਤਾ,
ਜੋ ਕੁਝ ਮੈਂ ਉਹਨੂੰ ਕਹਿ ਰਹੀ ਸਾਂ ਉਹਦੇ ਉੱਤੇ ਉਹਨੇ ਕੰਨ ਨਾ ਕਰਨ ਦਾ ਮਤਲਬ ਹੈ ਕਿ ਉਹਨੇ ਸੁਣਿਆ ਹੀ ਨਹੀਂ, ਉਹਦੇ ਉਹਨੇ ਧਿਆਨ ਹੀ ਨਹੀਂ ਦਿੱਤਾ। ਹੁਣ ਕਾਸ਼ ਨੂੰ ਡੁਸਕਣਾ ਲਾਇਆ ਹੀ ਤੇ ਹੁਣ ਕਿਉਂ ਆਹਾਂ ਭਰਦਾ ਫਿਰਦਾ ਹੈ, ਰੋਂਦਾ ਫਿਰਦਾ ਹੈ। ਵਾਰਿਸ ਸ਼ਾਹ ਮੀਆਂ ਇਹ ਵਕਤ ਗੁੱਥਾ ਕਿਸੇ ਪੀਰ ਨੂੰ ਹੱਥ ਨਾ ਆਇਆ ਹੀ, ਤੇ ਵਾਰਿਸ ਸ਼ਾਹ ਮੀਆਂ ਉਹ ਵਕਤ ਜਿਹੜਾ ਹੱਥੋਂ ਨਿਕਲ ਜਾਵੇ ਉਹ ਤੇ ਕਿਸੇ ਪੀਰ ਨੂੰ ਕਿਸੇ ਪੀਰ ਨੂੰ ਵਾਪਸ ਨਹੀਂ ਮਿਲਦਾ। ਬਹੁਤ ਅੱਛਾ ਵਧੀਆ ਹੁਣ ਲਾਈਨ ਹੈ ਇੱਥੇ ਜੀ ਬਹੁਤ ਹੀ ਵਧੀਆ ਲਾਈਨ ਹੈ, ਵਾਰਿਸ ਸ਼ਾਹ ਮੀਆਂ ਇਹ ਵਕਤ ਕੁੱਤਾ ਕਿਸੇ ਪੀਰ ਦੇ ਹੱਥ ਨਾ ਆਇਆ ਜੀ। ਅੱਛਾ ਹੁਣ ਇਹਦੇ ਵਿੱਚ ਜਿਹੜੀ ਹੀਰ ਹੈ, ਜਿਹੜੀ ਹੀਰ ਆਪਣੀਆਂ ਸਹੇਲੀਆਂ ਨੂੰ ਕਹਿ ਰਹੀ ਹੈ ਕਿ ਤੁਸੀਂ ਫੈਸਲਾ ਕਰੋ, ਮੈਂ ਤੇ ਉਹਨੂੰ ਕਿਹਾ ਸੀ ਕਿ ਮੈਨੂੰ ਲੈ ਕੇ ਨੱਸ ਚੱਲ ਇੱਥੋਂ, ਤੇ ਉਹਨੇ ਕਿਹਾ ਵੀ ਸੀ, ਇਹ ਵੀ ਗੱਲ ਸਹੀ ਹੈ। ਤੇ ਰਾਂਝੇ ਨੇ ਕਿਹਾ ਸੀ ਕਿ ਨਹੀਂ, ਉਧਾਲੇ ਦਾ ਇਸ਼ਕ ਜਿਹੜਾ ਹੈ ਉਹ ਕੋਈ ਸਵਾਦ ਨਹੀਂ ਦਿੰਦਾ। ਤੇ ਜਿਹੜੀ ਇਹਦੇ ਵਿੱਚ ਜਿਹੜੀ ਹੀਰ ਦੀ ਦਲੀਲ ਹੈ ਦੁਨੀਆਦਾਰੀ ਦੇ ਹਿਸਾਬ ਦੇ ਨਾਲ ਉਹ ਬਿਲਕੁਲ ਠੀਕ ਹੈ ਕਿ ਉਹਨੂੰ ਲੈ ਕੇ ਉੱਥੋਂ ਨੱਸ ਜਾਂਦਾ, ਜਾ ਕੇ ਕਿਤੇ ਜਾ ਕੇ ਵਿਆਹ ਕਰਕੇ ਰਹਿਣਾ ਸ਼ੁਰੂ ਕਰ ਦਿੰਦੇ। ਉਹਦੀ ਦਲੀਲ ਇਸ ਹਿਸਾਬ ਨਾਲ ਸੱਚੀ ਆ ਔਰ ਇਹੋ ਹੀ ਉਹ ਕਹਿ ਰਹੀ ਹੈ। ਲੇਕਿਨ ਵਾਰਿਸ ਸ਼ਾਹ ਦਾ ਜਿਹੜਾ ਰਾਂਝਾ ਹੈ ਉਹ ਉਹਨੂੰ ਸਿਰਫ ਇੱਕ ਪਰਸਨਲ ਮਾਮਲਾ ਨਹੀਂ ਸਮਝਦਾ, ਉਹ ਇਹ ਸਮਝਦਾ ਹੈ ਕਿ ਜਿਹੜਾ ਮੈਰਿਜ ਦਾ ਇੰਸਟੀਟਿਊਸ਼ਨ ਹੈ ਉਹਦੇ ਵਿੱਚ ਜੋ ਪ੍ਰੈਕਟਿਸ ਹੈ, ਜੋ ਵੀ ਹੋ ਰਿਹਾ ਹੈ, ਉਹਨੂੰ ਤਬਦੀਲ ਕਰਨਾ ਹੈ। ਮਤਲਬ ਇਹ ਹੈ ਕਿ ਜਿਹੜਾ ਮੈਂ ਹੀਰ ਨਾਲ ਜਿਹੜਾ ਇਸ਼ਕ ਕੀਤਾ ਹੈ ਔਰ ਉਸ ਇਸ਼ਕ ਦੀ ਵਜ੍ਹਾ ਤੋਂ ਸਾਨੂੰ ਇਕੱਠਿਆਂ ਰਹਿਣ ਦਾ ਹੱਕ ਹੋਣਾ ਚਾਹੀਦਾ, ਇਹ ਹੱਕ ਮੈਂ ਪੂਰੇ ਸਮਾਜ ਕੋਲੋਂ ਮਨਵਾਉਣਾ ਚਾਹੁੰਦਾ। ਸੋ ਮੈਂ ਇਹ ਕਹਾਂਗਾ ਇੱਥੇ ਕਿ ਦੋਵਾਂ ਦੀ ਦਲੀਲ ਜਿਹੜੀ ਹੈ, ਹੀਰ ਦੀ ਦਲੀਲ ਸਮਾਜੀ ਢੰਗ ਦੇ ਨਾਲ ਸਹੀ ਹੈ ਤੇ ਰਾਂਝੇ ਦੀ ਦਲੀਲ ਜਿਹੜੀ ਹੈ ਉਹ ਵਿਚਾਰਧਾਰਾ ਦੇ ਪੱਖ ਤੋਂ ਸਹੀ ਹੈ। ਸੌਰੀ ਹਾਂਜੀ, ਜਿਹੜੀ ਵਿਚਾਰਧਾਰਾ ਤੁਸੀਂ ਠੀਕ ਕਹਿ ਰਹੇ ਹੋ ਕਿ ਉਹ ਬਦਲਣਾ ਚਾਹੁੰਦਾ ਆ ਉੱਥੇ ਸੋਚ ਦੁਨੀਆ ਦੀ, ਹੈ ਨਾ, ਪਰ not doing anything ਦੇ ਨਾਲ ਕਿੱਦਾਂ ਸੋਚ ਬਦਲ ਸਕਦੀ ਹੈ? ਮਤਲਬ ਯੂ ਹੈਵ ਟੂ ਬੀ ਪ੍ਰੋਐਕਟਿਵ। ਤੁਸੀਂ ਕਿਸੇ ਸੋਚ ਨੂੰ ਬਦਲਣਾ ਹੈ, ਤੁਸੀਂ ਗਿਵ ਇਨ ਕਰਕੇ ਤੇ ਨਹੀਂ ਕਿਸੇ ਦੀ ਸੋਚ ਬਦਲ ਸਕਦੇ ਕਿ ਚਲੋ ਜੀ ਓਕੇ ਜੀ ਮੈਂ ਤਾਂ ਬੈਠਾ ਨਿੰਮ ਦਾ ਘੁੱਟ ਭਰ ਕੇ। ਸੋ ਆਈ ਡੋਂਟ ਥਿੰਕ ਕਿ ਦਿਸ ਆਰਗੂਮੈਂਟ ਇਜ਼ ਰਾਈਟ ਕਿ ਵੀ ਉਹ ਬਦਲਣਾ ਚਾਹ ਰਿਹਾ ਹੈ ਕਿਉਂਕਿ ਹੀ ਇਜ਼ ਨਾਟ ਪ੍ਰੋਐਕਟਿਵ। Yeah, and he is saying as well, what's the point of Ronaldona now? She gave the option. ਨਹੀਂ ਤੁਸੀਂ ਜਿਹਨੂੰ ਕਹਿੰਦੇ ਹੋ ਪ੍ਰੋਐਕਟਿਵ ਨਹੀਂ ਹੈਗਾ। 12 ਸਾਲ ਹੀਰ ਦੇ ਪਿਓ ਦੀਆਂ ਮੱਝਾਂ ਚਾਰਨਾ ਐਕਟਿਵ ਹੋਣਾ ਨਹੀਂ ਸੀ ਹੈਗਾ। ਨਹੀਂ ਸਰ, ਉਹ ਤੇ ਇਸ਼ਕ ਦੀ ਗੱਲ ਹੈ ਨਾ, ਉਹ ਤੇ ਉਹਨੇ ਇਸ਼ਕ ਨਿਭਾਇਆ। ਮਾਈ ਪੁਆਇੰਟ ਔਨ ਦੈਟ ਟਾਈਮ ਤੁਸੀਂ ਤੇ ਹੁਣ ਉਹ ਜੱਟਾਂ ਵਾਲੀ ਗੱਲ ਕਰ ਰਹੇ ਹੋ ਕਿ ਹੁਣ ਉਹ ਬੰਦੂਕ ਫੜੇ ਤੇ ਜਾ ਕੇ ਆਪਣਾ ਠਾ ਕਰਕੇ ਖੇੜੇ ਨਹੀਂ ਮਾਰਦੇ। not even that, ਮਤਲਬ ਕਿ ਕਿਸੇ ਦੇ ਕੋਲ ਜਾਵੇ ਕਿ ਕਿਸੇ ਆਪਣਾ ਕੇਸ ਪੁੱਟ ਅਪ ਕਰੇ ਕਿ ਕੁਛ ਤਾਂ ਕਰੇ ਨਾ, ਕੁਛ ਸਮਥਿੰਗ। ਜੇ ਤੁਸੀਂ ਕਿਸੇ ਚੀਜ਼ ਨੂੰ ਬਦਲਣਾ ਚਾਹੁੰਦੇ ਹੋ, ਤੁਸੀਂ ਆਪਣਾ ਪੱਖ ਵੀ ਤੇ ਕਿਸੇ ਨੂੰ ਤੇ ਜਾ ਕੇ ਸੁਣਾਉਂਦੇ ਹੋ ਨਾ, ਤੁਸੀਂ ਕਿਸੇ ਦੇ ਕੋਲ ਤੇ ਜਾਂਦੇ ਹੋ ਨਾ। ਕਿਹਦੇ ਕੋਲ ਜਾਵੇ ਹੋ? ਚਲੋ ਹੁਣ ਤੁਸੀਂ ਦੱਸੋ ਨਾ। ਤੇ ਮਤਲਬ ਕਿ ਉਹਦੇ ਪਿਓ ਕੋਲ ਜਾਂਦਾ, ਆਪਣਾ ਕੇਸ ਪੁੱਟ ਅਪ ਕਰਦਾ, ਸਾਰੇ ਉਸ ਸਮਾਜ ਕੋਲ ਜਾਂਦਾ ਕਿ ਉਹਦੇ ਬਾਅਦ ਜੋ ਕਰਦੇ ਸੋ ਕਰਦੇ, ਪਰ ਐਟਲੀਸਟ ਇਹਨੇ ਆਪਣਾ ਕੇਸ ਤੇ ਪੁੱਟ ਅਪ ਕਰਦਾ ਨਾ। ਇਹ ਤੇ ਅੰਡਰਸਟੂਡ ਹੈ ਨਾ, ਇਹ ਤੇ ਅੰਡਰਸਟੂਡ ਹੈ। ਵਾਰਿਸ ਸ਼ਾਹ ਨੇ ਪਹਿਲੇ ਕਹਿਤਾ, ਚੂਚਕ ਸਿਆਲ ਨੇ ਕੌਲ ਵਿਸਾਰ ਦਿੱਤੇ। ਚੂਚਕ ਕਿਆ ਸਿਆਲ ਜਿਹੜਾ ਸੀ ਉਹਨੇ ਉਹ ਵਾਅਦੇ ਭੁੱਲ ਗਿਆ। ਜ਼ਾਹਰ ਗੱਲ ਹੈ ਰਾਂਝਾ ਉਹਦੇ ਕੋਲ ਗਿਆ ਹੋਏਗਾ ਤੇ ਉਹਨੇ ਕਿਹਾ ਹੋਏਗਾ ਨਾ, ਮੀਆਂ ਅਸੀਂ ਨਹੀਂ ਵਾਅਦਾ ਨਹੀਂ ਪੂਰਾ ਕਰ ਸਕਦੇ। ਇਹ ਤੇ ਤੁਹਾਡਾ ਅਜੀਬ ਥਰੂ ਆਊਟ ਇਤਰਾਜ਼ ਚੱਲ ਰਿਹਾ ਹੈ ਕਿ
ਰਾਂਝਾ ਕੀ ਕਰੇ, ਉਹ ਮਿਰਜ਼ੇ ਵਾਂਗੂ ਘੋੜੀ ਤੇ ਚੜ ਕੇ ਤੇ ਜਾ ਕੇ ਹੀਰ ਨੂੰ ਚੁੱਕ ਕੇ ਤੇ ਲੈ ਜਾਵੇ, ਤੇ ਸਰ ਜੀ, ਇਹ ਉਹਦਾ ਹੱਲ ਨਿਕਲ ਆਏਗਾ। ਸਰ ਜੀ ਇਹਦੇ ਚ ਰਾਂਝੇ ਤੋਂ ਜ਼ਿਆਦਾ ਜਿਹੜਾ ਵਾਰਿਸ ਸ਼ਾਹ ਨੇ ਲਿਖੀ ਹੈ ਨਾ, ਉਹਦਾ ਆਪਣੀ ਪਰਸਨੈਲਿਟੀ ਵੀ ਬੜੀ ਮੈਟਰ ਕਰਦੀ ਹੈ। ਅਗਰ ਉਹ ਇਹੀ ਲਿਖਦਾ ਕਿ ਹੀਰ ਨੂੰ ਚੁੱਕ ਕੇ ਬੰਦੇ ਲੈ ਗਏ ਤੇ ਉਹਦਾ ਵਿਆਹ ਹੋ ਗਿਆ, ਤੇ ਹੀਰ ਕਿਸੇ ਨੇ ਨਹੀਂ ਸੀ ਪੜ੍ਹਨੀ। ਇਸ ਵਾਸਤੇ ਉਹਨੇ ਹੀਰ ਇਸ ਤਰ੍ਹਾਂ ਲਿਖੀ ਹੈ ਕਿ ਜਿਹੜੀ ਕਨਵੈਨਸ਼ਨਲ ਚੀਜ਼ਾਂ, ਜਿਹੜੀਆਂ ਹੋਣ ਵਾਲੀਆਂ ਚੀਜ਼ਾਂ ਉਹਨੇ ਉਹ ਨਹੀਂ ਦੱਸੀਆਂ, ਜਿਹੜੀ ਐਸੀ ਥਾਟ ਦਿੱਤੀ ਹੈ ਜਿਹੜੀ ਬ੍ਰੇਨ ਸਟ੍ਰੋਮ ਕਰਦੀ ਹੈ, ਜਿਹਦੇ ਤੋਂ ਅਸੀਂ ਕੋਈ ਨਵੀਂ ਨਿਵੇਕਲੀ ਚੀਜ਼ ਆਉਂਦੀ ਹੈ। ਇਹ ਜ਼ਰੂਰੀ ਨਹੀਂ ਕਿ ਉਹ ਇਹ ਮਾਸ਼ਰੇ ਦੀ ਸੱਚਾਈ ਇਹੀ ਹੈ, ਲੇਕਿਨ ਵਾਰਿਸ ਸ਼ਾਹ ਨੇ ਇਸ ਤਰ੍ਹਾਂ ਲਿਖੀ ਹੈ ਕਿ ਅਸੀਂ ਪੜ੍ਹੀਏ। ਨਹੀਂ, ਮਤਲਬ ਜਿਹੜਾ ਜੋ ਰਾਂਝਾ ਬੋਲ ਰਿਹਾ ਜਾਂ ਜੋ ਰਾਂਝਾ ਕਹਿ ਰਿਹਾ ਹੈ, ਉਹ ਤੇ ਵਾਰਿਸ ਸ਼ਾਹ ਹੀ ਕਹਿ ਰਿਹਾ ਨਾ। ਬੇਸਿਕਲੀ ਹੀਰ ਵੀ ਜੋ ਕਹਿ ਰਹੀ ਹੈ ਉਹ ਵਾਰਿਸ ਸ਼ਾਹ ਹੀ ਕਹਿ ਰਿਹਾ। ਤੇ ਵਾਰਿਸ ਸ਼ਾਹ ਜਿਹੜਾ ਇਸ਼ਕ ਦਾ ਮਹਿਨਾ ਕੀ ਸਮਝਦਾ ਹੈ, ਉਹ ਰਾਂਝੇ ਦੇ ਥਰੂ ਉਹਨੂੰ ਕਲੀਅਰ ਕਰਦਾ ਹੈ। ਅੱਛਾ ਜੀ, ਰਾਤੀ ਵਿੱਚ ਲਾਏ ਕੇ ਮਾਹਿੜੇ ਨੂੰ ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨਹੀਂ। ਰਾਤ ਨੂੰ ਕੁੜੀਆਂ ਦੇ ਵਿੱਚ ਮਾਹਿੜੇ ਨੂੰ, ਮਾਹਿੜੇ ਦਾ ਮਤਲਬ ਮਾਹੀ, ਰਾਂਝੇ ਨੂੰ ਕੁੜੀਆਂ ਦੇ ਵਿੱਚ ਰਲਾ ਕੇ ਤੇ ਉਹ ਲਿਆਈਆਂ ਨੇ ਹੀਰ ਕੋਲ। ਹੀਰ ਆਖਿਆ ਜਾਂਦੇ ਨੂੰ ਬਿਸਮਿਲ੍ਲਾ, ਅੱਜ ਦੌਲਤਾਂ ਮੈਂ ਘਰ ਪਾਈਆਂ ਨਹੀਂ। ਤੇ ਹੀਰ ਜਿਹੜੀ ਹੈ ਉਹਦੇ ਆਉਣ ਤੇ ਕਹਿੰਦੀ ਹੈ ਬਿਸਮਿਲ੍ਲਾ, ਅੱਜ ਤੇ ਦੌਲਤਾਂ ਮੇਰੇ ਘਰ ਆ ਗਈਆਂ ਨੇ। ਮਤਲਬ ਹੀਰ ਜਿਹੜੀ ਹੈ ਉਹ ਆਪਣੇ ਇਸ਼ਕ ਦੇ ਉੱਤੇ ਕਾਇਮ ਹੈਗੀ ਹੈ। ਲੋਕਾਂ ਆਖਿਆ ਵਿਆਹ, ਹੀਰ ਦਾ ਵਿਆਹ ਹੁੰਦਾ, ਅਸੀਂ ਵੇਖਣੇ ਆਈ ਹਾਂ ਮਾਈਆਂ ਨਹੀਂ। ਤੇ ਉਹ ਇਹ ਰਾਂਝੇ ਦਾ ਪ੍ਰੋਬਬਲੀ ਡਾਇਲਾਗ ਹੈ ਕਿ ਲੋਕਾਂ ਕਿਆ ਦੱਸਿਆ ਸੀ ਕਿ ਹੀਰ ਦਾ ਵਿਆਹ ਹੋਇਆ ਤੇ ਅਸੀਂ ਵੀ ਦੇਖਣ ਆਏ ਆ। ਸੂਰਜ ਚੜ੍ਹੇਗਾ ਮਗਰੋਂ ਜਿਵੇਂ ਕਿਆਮਤ, ਜਿਵੇਂ ਕਿਆਮਤ ਦੇ ਦਿਨ ਦਾ ਡੇ ਆਫ ਜਜਮੈਂਟ ਨੂੰ ਸੂਰਜ ਜਿਹੜਾ ਉਹ ਈਸਟ ਵੱਲੋਂ ਨਹੀਂ ਵੈਸਟ ਵੱਲੋਂ ਚੜ੍ਹੇਗਾ। ਤੋਬਾ ਤਰਕ ਕਰ ਕੁੱਲ ਬੁਰਾਈਆਂ ਨਹੀਂ। ਤੇ ਇਸ ਲਈ ਇਹ ਜੋ ਹੋਣ ਜਾ ਰਿਹਾ ਹੈ ਇਹ ਇਵੇਂ ਹੀ ਹੈ ਜਿਵੇਂ ਮਗਰੋਂ ਸੂਰਜ ਨੇ ਚੜ੍ਹਨਾ, ਤੇ ਇਹ ਤੂੰ ਬੁਰਾਈਆਂ ਛੱਡ ਦੇ। ਜਿੰਨਾ ਮੱਝੀ ਦਾ ਚਾਕ ਸਾਂ ਸਣੇ ਨੱਢੀ, ਸੋਈ ਖੇੜਿਆਂ ਦੇ ਹੱਥ ਆਈਆਂ ਨਹੀਂ। ਜਿੰਨਾ ਮੱਝਾਂ ਦਾ ਤੇ ਜਿਸ ਨੱਢੀ ਦਾ ਮੈਂ ਚਾਕ ਸਾਂ, ਨੌਕਰ ਸਾਂ, ਉਹ ਸਾਰੀਆਂ ਹੁਣ ਉਹ ਖੇੜਿਆਂ ਦੇ ਕਬਜ਼ੇ ਚ ਆ ਗਈਆਂ ਨੇ। ਉਸੇ ਵਕਤ ਜਵਾਬ ਹੈ ਮਾਲਕਾਂ ਨੂੰ, ਹਿੱਕ ਦਾੜਵੀਆਂ ਜਾਂ ਅੱਗੇ ਲਾਈਆਂ ਨੇ। ਤੇ ਅਸੀਂ ਤੇ ਉਸੇ ਵੇਲੇ ਜਵਾਬ ਦਿੱਤਾ ਤੇ ਮਾਲਕਾਂ ਨੂੰ ਜਵਾਬ ਦੇ ਦਿੱਤਾ। ਤੇ ਹੁਣ ਉਹ ਹੁਣ ਭਾਵੇਂ ਡਾਕੂ ਉਹਨਾਂ ਨੂੰ ਲੁੱਟ ਕੇ ਲੈ ਜਾਣ, ਮਤਲਬ ਮੱਝਾਂ ਨੂੰ। ਇਹ ਸਹੇਲੀਆਂ ਸਾਖ ਤੇ ਸੈਣ ਸਾਰੇ, ਤੇਰੇ ਸਭੇ ਮਾਸੀਆਂ ਫੁੱਫੀਆਂ ਤਾਈਆਂ ਨਹੀਂ। ਮਤਲਬ ਤੇਰੇ ਜਿਹੜੇ ਪੂਰਾ ਕਬੀਲਾ ਹੈ, ਜਿਹੜੇ ਤੇਰੇ ਰਿਸ਼ਤੇਦਾਰ ਨੇ, ਉਹਨਾਂ ਨੂੰ ਵੀ ਭਾਵੇਂ ਧਾੜ ਵੀ ਲੈ ਜਾਣ। ਮਤਲਬ ਇਹ ਹੈਗਾ ਉਹਨਾਂ ਨੂੰ ਵੀ ਅਸੀਂ ਛੱਡਤਾ ਤੇ ਉਹਨਾਂ ਨੂੰ ਵੀ ਭਾਵੇਂ ਧਾੜ ਵੀ ਲੈ ਜਾਣ। ਤੁਸਾਂ ਵਹੁਟੀਆਂ ਬਣਨ ਦੀ ਨੀਅਤ ਬੱਧੀ, ਤੁਸੀਂ ਵਹੁਟੀ ਬਣਨ ਦੀ ਨੀਅਤ ਕੀਤੀ ਹੈ, ਇਰਾਦਾ ਕੀਤਾ ਹੈ। ਲੀਕਾਂ ਹੱਦ ਤੇ ਪੁੱਜ ਕੇ ਲਾਈਆਂ ਨੇ। ਲੀਕਾਂ ਦਾ ਮਤਲਬ ਹੈ ਬਦਨਾਮੀ, ਬਦਨਾਮੀ ਕਰਵਾਉਣਾ। ਤੇ ਪੁੱਜ ਕੇ ਮਤਲਬ ਐਕਸਟ੍ਰੀਮ ਦੀਆਂ ਜਿਹੜੀਆਂ ਬਦਨਾਮੀਆਂ ਨੇ ਉਹ ਤੂੰ ਮੇਰੀਆਂ ਕੀਤੀਆਂ ਨੇ। ਅਸਾਂ ਕਈ ਹੁਣ ਆਸ ਹੈ ਨੱਢੀਏ ਨੀ, ਜਿੱਥੇ ਖੇੜਿਆਂ ਜ਼ਰਾਂ ਵਿਖਾਈਆਂ ਨਹੀਂ। ਜਿੱਥੇ ਖੇੜਿਆਂ ਨੇ ਦੌਲਤ ਵਿਖਾਤੀ ਹੈ, ਉੱਥੇ ਅਸੀਂ
ਅਸੀਂ ਕਿਸ ਗੱਲ ਤੇ ਉਮੀਦ ਕਰ ਸਕਦੇ ਹਾਂ, ਕਿਉਂਕਿ ਫੈਸਲਾ ਤੇ ਜ਼ਰ ਦੇ ਨਾਲ ਹੋ ਰਿਹਾ ਹੈ, ਸੋਨੇ ਦੇ ਨਾਲ ਹੋ ਰਿਹਾ, ਦੌਲਤ ਦੇ ਨਾਲ ਹੋ ਰਿਹਾ ਹੈ। ਤੇ ਖੇੜਿਆਂ ਨੇ ਜਿਹੜੇ ਦੌਲਤ ਦਿਖਾ ਦਿੱਤੀ ਹੈ, ਉਹ ਮੇਰੇ ਕੋਲ ਕਿੱਥੋਂ ਹੈਗੀ ਹੈ ਜੋ ਮੈਂ ਉਹਦੇ ਨਾਲ ਮੁਕਾਬਲਾ ਕਰ ਸਕਾਂ। ਵਾਰਿਸ ਸ਼ਾਹ ਅੱਲਾ ਨੂੰ ਸੌਂਪ ਹੀਰੇ, ਸਾਨੂੰ ਛੱਡ ਕੇ ਹੋਰ ਧਿਰ ਲਾਈਆਂ ਨੀ। ਵਾਰਿਸ ਸ਼ਾਹ ਅੱਲਾ ਨੂੰ ਸੌਂਪ ਹੀਰੇ, ਤੂੰ ਮੈਨੂੰ ਤੇ ਰੱਬ ਦੇ ਹਵਾਲੇ ਕਰ ਦਿੱਤਾ ਤੇ ਆਪੂ ਤੂੰ ਕਿਤੇ ਹੋਰ ਕਿਸੇ ਨਾਲ ਲਾ ਲਈ ਹੈ। ਇਹ ਵੀ ਵਾਰਿਸ ਸ਼ਾਹ ਜਿਹੜਾ ਹੈ ਉਹ ਰਾਂਝੇ ਦੇ ਥਰੂ ਮਰਦ ਦੀ ਜਿਹੜਾ ਸ਼ੱਕ ਹੈ ਔਰਤ ਦੇ ਬਾਰੇ ਚ, ਔਰਤ ਦੀ ਬੇਵਫਾਈ ਦੇ ਬਾਰੇ ਚ, ਇਹਦਾ ਬਾਰ-ਬਾਰ ਉਹ ਜ਼ਿਕਰ ਕਰਦਾ ਹੈ। ਮਤਲਬ ਹਰ ਪੈਰ ਦੇ ਉੱਤੇ ਰਾਂਝਾ ਜਿਹੜਾ ਹੈ ਉਹ ਹੀਰ ਨੂੰ ਜਿਹੜਾ ਹੈ ਉਹ ਇਹ ਇਲਜ਼ਾਮ ਦਿੰਦਾ ਹੈ ਕਿ ਤੂੰ ਮੈਨੂੰ ਛੱਡ ਕੇ ਤੇ ਤੂੰ ਕਿਸੇ ਹੋਰ ਨਾਲ ਲਾ ਲਈ ਹੈ, ਲੇਕਿਨ ਕਰਦਾ ਉਹੀ ਹੈ ਜੋ ਹੀਰ ਉਹਨੂੰ ਕਹਿੰਦੀ ਹੈ। ਅੱਛਾ ਡਾਕਟਰ ਸਾਹਿਬ, ਇੱਥੇ ਵਾਰਿਸ ਸ਼ਾਹ ਨੇ ਕੁੜੀਆਂ ਨੂੰ ਕਾਫੀ ਅਗਰੈਸਿਵ ਦਿਖਾਇਆ, ਪਰ ਦਮੋਦਰ ਨੇ ਤਾਂ ਇਹ ਤੋਂ ਵੀ ਜ਼ਿਆਦਾ ਕੁੜੀਆਂ ਦੇ ਗਰੁੱਪ ਨੂੰ ਅਗਰੈਸਿਵ ਦਿਖਾਇਆ ਇਸ ਮਾਮਲੇ ਦੇ ਵਿੱਚ। ਇਹ ਗੱਲ ਠੀਕ ਹੈ? ਨਹੀਂ, ਉਹ ਤਾਂ ਲੜਨ ਮਰਨ ਨੂੰ ਵੀ ਤਿਆਰ ਕਰਦੀਆਂ ਤੇ ਸਾਰਾ ਕੁਝ। ਜਿਹੜਾ ਦਮੋਦਰ ਦੀਆਂ ਕੁੜੀਆਂ ਦਾ ਜਿਹੜੀ ਲੜਾਈ ਝਗੜਾ ਵੀ ਹੁੰਦਾ, ਹੁਣ ਮੈਨੂੰ ਅਸਲੀ ਤਾਂ ਯਾਦ ਨਹੀਂ ਉਹਦੇ ਚੋਂ। ਨਹੀਂ, ਤੁਸੀਂ ਹੋਰ ਗੱਲ ਕਰ ਰਹੇ ਹੋ। ਉਹ ਜਿਹੜਾ ਝਗੜਾ ਹੁੰਦਾ ਬਹੁਤ ਸ਼ੁਰੂ ਚ ਹੁੰਦਾ ਹੈ, ਜਦੋਂ ਹੀਰ ਦਾ ਮੁਕਾਬਲਾ ਇੱਕ ਹੋਰ ਰਾਸ਼ ਨਾਲ ਪੈਂਦਾ ਹੈ। ਉਹਦੇ ਵਿਆਹ ਦੇ ਉੱਤੇ ਕੋਈ ਐਡਾ ਖਾਸ ਨਮਰਦਾਸ ਇੰਜ ਸੀਨ ਨਹੀਂ ਬਣਾਉਂਦਾ ਜਿਵੇਂ ਵਾਰਿਸ ਸ਼ਾਹ ਨੇ ਜਿਵੇਂ ਕੁੜੀਆਂ ਦਾ ਸੀਨ ਬਣਾਇਆ ਨਾ। ਠੀਕ ਹੈ। ਜਿਵੇਂ ਉਹਨਾਂ ਨੂੰ ਇੱਕ ਪੂਰੀ ਇੱਕ ਜੈਂਡਰ ਦੀ ਜੰਗ ਦਿਖਾਈ ਹੈ। ਇਹ ਜਿਹੜਾ ਵਿਆਹ ਦਾ ਇੰਸਟੀਟਿਊਸ਼ਨ ਹੈ, ਇਹ ਜੈਂਡਰ ਦੀ ਜੰਗ ਦਾ ਮਰਕਜ਼ ਹੈ। ਇਹ ਨਮਰਦਾਸ ਨੇ ਨਹੀਂ ਦੱਸਿਆ। ਲਓ ਜੀ, ਹੁਣ ਤੁਸੀਂ ਇਹ 5 ਬੰਦ ਪੜੋ ਤਾਂ ਕਿ ਮੈਂ ਵੀ ਸਾਹ ਲੈ ਲਵਾਂ। ਸ਼ੁਰੂ ਡਾਕਟਰ ਸਾਹਿਬ, ਜਿਹੜਾ ਮਰਜ਼ੀ ਸ਼ੁਰੂ ਕਰ ਦਿਓ, ਲੇਕਿਨ ਸ਼ੁਰੂ ਕਰ ਦਿਓ। ਚਲੋ ਸ਼ੁਰੂ ਕਰ ਦਿੰਦਾ ਮੈਂ। ਬੰਦ 181 ਜੀ। ਚੂਚਕ ਸਿਆਲ ਨੇ ਕੋਲ ਵਸਾਰ ਘੱਤੇ, ਜਦੋਂ ਹੀਰ ਨੂੰ ਪਾਇਆ ਮਾਈਆਂ ਨੇ। ਕੁੜੀਆਂ ਜੰਗ ਸਿਆਲ ਦੀਆਂ ਧੁਮਲਾ ਹੋ, ਸਭੇ ਪਾਸ ਰਜੇਟੇ ਦੇ ਆਈਆਂ ਨੇ। ਉਹਦੇ ਵਿਆਹ ਦੇ ਸਭ ਸਮਾਨ ਹੋਏ, ਗੰਢੀ ਫੇੜੀਆਂ ਦੇਸ ਤੇ ਨਾਈਆਂ ਨੇ। ਹੁਣ ਤੇਰੀ ਰਜੇਟਿਆ ਗੱਲ ਕੀ ਕੋ, ਤੂੰ ਵੀ ਰਾਤ ਦਿਨੇ ਮਈ ਚਰਾਈਆਂ ਨੇ। ਆਵੇ ਮੂਰਖਾ ਪੁੱਛ ਤੂੰ ਨਡੜੀ ਨੂੰ, ਮੇਰੇ ਨਾਲ ਤੂੰ ਕਈਆਂ ਚਾਈਆਂ ਨੇ। ਹੀਰੇ ਕਹਿਰ ਕੀ ਤੋ ਰਲ ਨਾਲ ਭਾਈਆਂ, ਸਭਾ ਖਲੋ ਖਲਚਾ ਗਵਾਈਆਂ ਨੇ। ਜੇ ਤੂੰ ਅੰਤ ਮੈਨੂੰ ਪਿੱਛਾ ਦੇਵਨਾ ਸੀ, ਐਡੀਆਂ ਮਿਹਨਤਾਂ ਕਾਹੇ ਕਰਾਈਆਂ ਨੇ। ਇਹੀ ਹੱਦ ਹੀਰੇ ਤੇਰੇ ਨਾਲ ਸਾਡੀ, ਮਹਿਲ ਚਾੜ ਕੇ ਪੌੜੀਆਂ ਚਾਈਆਂ ਨੇ। ਤੈਨੂੰ ਵਿਆਹ ਦੇ ਵੱਡੇ ਸੰਗਾਲ ਹੋਵੇ, ਅਤੇ ਖੇੜਿਆਂ ਘਰੀ ਵਧਾਈਆਂ ਨੇ। ਖਾ ਕਸਮ ਸੁਗੰਧ ਤੂੰ ਘੋਲ ਪੀਤੀ, ਡੋਬ ਸੱਟਿਓ ਪੂਰੀਆਂ ਪਾਈਆਂ ਨੇ। ਬਾਹੋਂ ਪਕੜ ਕੇ ਟੋਰ ਦੇ ਕੱਢ ਦੇਸੋਂ, ਉਵੇਂ ਤੋੜ ਨੈਣਾ ਜਿਵੇਂ ਲਾਈਆਂ ਨੇ। ਖੂਬਸੂਰਤ, ਵਾਹ ਵਾਹ। ਯਾਰ ਥੀ ਜੁਦਾ ਕਰ ਦੂਰ ਹੋਏ, ਮੇਰੇ ਬਾਪ ਤਕਦੀਰ ਲਖਾਈਆਂ ਨੇ। ਵਾਰਿਸ ਸ਼ਾਹ ਨੂੰ ਠੱਗਿਓ ਦਗਾ ਦੇ ਕੇ, ਜਿਹੀਆਂ ਕੀਤੀਆਂ ਸੋ ਅਸਾਂ ਪਾਈਆਂ ਨੇ। ਜੀ मैं अगला पढ़ी छोड़नी है। बंद 182। रांझे आख्या मैं हूं के बोलना, मैं घुट वट के दुखड़ा। मुंहों नहीं, रांझे आख्या मुंहों की बोलना है।
ਰਾਂਝੇ ਆਖਿਆ ਮੂੰਹੋਂ ਕੀ ਬੋਲਣਾ, ਮੈਂ ਘੁੱਟ ਵੱਟ ਕੇ ਦੁਖੜਾ ਪਿਉ ਨਾ ਆਈ, ਮੇਰੇ ਸਬਰ ਕਿਉਂ ਨਾ ਆਈ, ਕਿਉਂ ਨਾ ਆਈ, ਮੇਰੇ ਸਬਰ ਦੀ ਦਾਤ ਜੇ ਰੱਬ ਦਿੱਤੀ, ਖੇੜੇ ਹੀਰ ਸਿਆਲ ਨਾ ਜਿਉ ਨਾ ਆਈ, ਯੋਮੋ ਤਸ਼ੱਕੁਕ ਸਮਾ ਬਿਲਗਮਾਮ, ਸਾਰੇ ਦੇਸ ਵਿੱਚ ਇਹ ਗਮ ਥਿਉ ਨਾ ਆਈ, ਯੋਮੇ ਤਬੱਦਲ ਅਰਦ ਗੈਰੁਲ ਅਰਦ ਫਿਸ ਸਮਾ, ਅੰਬਰ ਪਾਟਰੇ ਨੂੰ ਕਿਸ ਸਿਉ ਨਾ ਆਈ, ਸਬਰ ਦਿਲਾਂ ਦੇ ਮਾਰ ਜਹਾਨ ਪੁੱਟਣ, ਉੱਚੀ ਕਾਸ ਨੂੰ ਅਸਾਂ ਬਿਕਿਉਣਾ ਈ, ਤੁਸੀਂ ਕਮਲੀਆਂ ਇਸ਼ਕ ਥੀ ਨਹੀਂ ਵਾਕਫ, ਨਿਉ ਲਾਣਾ ਨਿੰਮ ਦਾ ਪਿਉਣਾ ਈ, ਵਾਰਿਸ ਸ਼ਾਹ ਜੀ ਚੁੱਪ ਥੀ ਦਾਦ ਪਾਈਏ, ਉੱਚਾ ਬੋਲੀਆਂ ਨਹੀਂ ਵਿਉਣਾ ਈ, ਵਹੀਵਣਾ ਹੀ। ਇਹ ਹੋਣਾ ਈ। ਹਾਂਜੀ ਮੈਂ ਪੜ੍ਹ ਦਿੰਦੀ ਹਾਂ ਡਾਕਟਰ ਸਾਹਿਬ ਇਹ ਸੌਰੀ ਟੂ ਇੰਟਰਰਪਟ, ਇਹ ਜਿਹੜੀ ਇਸ ਬੰਦ ਵਿੱਚ ਤੇ ਅਗਲੇ ਬੰਦ ਵਿੱਚ ਜਿਹੜੀ ਰਿਲੀਜੀਅਸ ਕਨੋਟੇਸ਼ਨ ਹੀ ਨਾ, ਇਹ ਬਹੁਤ ਇੰਟਰਸਟਿੰਗ ਹੀ। ਮੈਂ ਅਗਲਾ ਬੰਦ ਹੋਈ ਗੱਛਾ ਤੇ ਮੈਂ ਕਮੈਂਟ ਕਰਨਾ ਚਾਹਣੀ ਹਾਂ। ਅੱਛਾ ਅੱਛਾ। ਔਰ ਇਹ ਸਾਡੇ ਤੇ ਲਿਖਿਆ ਹੀ ਨਹੀਂ ਹੋਇਆ, ਇਹ ਜਿਹੜੀਆਂ ਲਾਈਨਾਂ ਸੀਗੀਆਂ ਨਾ ਤੁਸੀਂ ਜਿਹੜੀਆਂ ਤਾਂ ਹੀ ਉਹ ਜਿਹੜੀਆਂ ਹੈਗੀਆਂ ਨੇ ਫਾਰਸੀ ਦੇ ਵਿੱਚ, ਉਹ ਸਾਡੇ 'ਚ ਹੈ ਹੀ ਨਹੀਂ। ਅਰਬੀ ਨਹੀਂ ਲਾਈਨਾਂ ਆਈਆਂ, ਇਹ ਮੈਂ ਅਰਬੀ ਕਰਨੀ comment, ਹਾਂ ਹਾਂ, ਸੋ ਸਾਡੇ 'ਚ ਤਾਂ ਹੈ ਹੀ ਨਹੀਂ। ਇਹ ਸਾਰੀਆਂ ਜਿਹੜੀਆਂ ਸਟੈਂਡਰਡ ਟੈਕਸਟ ਨੇ ਉਹਨਾਂ ਵਿੱਚ ਲਾਈਨਾਂ ਹੈਗੀਆਂ। ਹਾਂਜੀ ਉਹੀ ਨਾ। ਹਾਂਜੀ, ਰਲ ਹੀਰ ਤੇ ਆਈਆਂ ਫੇਰ ਸਭੇ, ਰਾਂਝੇ ਯਾਰ ਤੇਰੇ ਸਾਨੂੰ ਕੱਲਿਆ ਈ, ਸੋਟਾ ਵੰਜਲੀ ਕੰਬਲੀ ਸੁੱਟ ਕੇ ਤੇ, ਛੱਡ ਦੇਸ ਪਰਦੇਸ ਨੂੰ ਚੱਲਿਆ ਈ, ਜੇ ਤੂੰ ਅੰਤ ਉਹਨੂੰ ਪਿੱਛਾ ਦੇਵਣਾ ਸੀ, ਉਸਦਾ ਕਾਲਜਾ ਕਾਸ ਨੂੰ ਸੱਲਿਆ ਈ, ਅਸਾਂ ਇਤਨੀ ਗੱਲ ਮਾਲੂਮ ਕੀਤੀ, ਤੇਰਾ ਨਿਕਲ ਈਮਾਨ ਹੋ ਚੱਲਿਆ ਈ, ਬੇਸਿਦਕ ਹੋਈਏ ਸਿਦਕ ਹਾਰੀ ਹੋਈ, ਤੇਰਾ ਸਿਦਕ ਈਮਾਨ ਹੁਣ ਹੱਲਿਆ ਈ, ਉਹਦਾ ਵੇਖ ਕੇ ਹਾਲ ਇਹ ਹਾਲ ਸਾਰਾ, ਸਾਡਾ ਰੋਂਦਿਆਂ ਨੀਰ ਨਾ ਠੱਲਿਆ ਈ, ਹਾਏ ਹਾਏ ਮੁੱਠੀ ਫਿਰੇ ਠੱਗ ਹੈ ਨੀ, ਉਹਨੂੰ ਸਖਣਾ ਕਾਸ ਨੂੰ ਕੱਲਿਆ ਈ, ਨਿਰਾਸ ਵੀ ਰਾਸ ਲੈ ਇਸ਼ਕ ਕੋਲੋਂ, ਸਕਲਾਤ ਦੇ ਬਈਆਂ ਨੂੰ ਚੱਲਿਆ ਈ, ਵਾਰਿਸ ਹੱਕ ਦੇ ਥੋਂ ਜਦੋਂ ਹੱਕ ਖੁੱਥਾ, ਅਰਸ਼ ਰੱਬ ਦਾ ਤਦੋਂ ਤਰਖੜਿਆ ਈ। ਡਾਕਟਰ ਸਾਹਿਬ ਇਹ ਜਿਹੜੀ ਵਾਰਿਸ ਸ਼ਾਹ ਨੇ ਜਿਹੜਾ ਇੱਕ ਤੇ 182 ਵਿੱਚ ਜਿਹੜਾ ਆਖਣਾ ਪਿਆ ਕਿ ਸੂਰਾ ਫੁਰਕਾਨ ਤੇ ਸੂਰਾ ਇਬਰਾਹੀਮ ਦੀ ਵਰਸਿਸ ਉਸ ਕੋਟ ਕੀਤੀਆਂ, ਔਰ ਉਸ ਵਰਸਿਸ ਦਾ ਮਤਲਬ ਇਹ ਕੁਰਾਨ ਦੀ ਸੂਰਤਾਂ ਹੀ ਆ, ਤੇ ਉਹਨਾਂ ਵਰਸਿਸ ਵਿੱਚ ਜਿਹੜੀਆਂ ਆਈਆਂ ਨਾ ਕਿਆਮਤ ਦਾ ਮੰਜ਼ਰ ਆ कि जिस तरह जमीन को एक और जमीन से बदल दिया जाएगा, या जिस तरह से आसमान को बिल्कुल चाक कर दिया जाएगा, ये दो वर्सेस ਜਿਹੜੀਆਂ ਆਈਆਂ ਨਾ ਇਹ ਡਿਸਕਸ ਹੋਈਆਂ ਆ। ਅਗਲੇ ਜਿਹੜਾ ਬੀਬਾ ਜੀ ਸ਼ੇਰ ਪੜਿਆ ਉਸ ਵਿੱਚ ਵੀ ਬਾਰ-ਬਾਰ ਇਹ ਜ਼ਿਕਰ ਆ ਕਿ ਈਮਾਨ ਇਸ਼ਕ, ਤੁਸਾਂ ਅਗਰ ਇਸ਼ਕ ਸੂ ਫਿਰਸੋ ਤੇ ਤੁਸਾਂ ਨਾ ਈਮਾਨ ਚਲਾ ਗਿਆ ਸੀ। ਇਹ ਬੜੀ ਸਟ੍ਰੇਂਜ ਤੇ ਨਹੀਂ, ਪਰ ਬੜੀ ਸਟਰੋਂਗ ਕਿ ਬੰਦਾ ਬੇਈਮਾਨਾ ਵੀ ਹੋਈ ਗਛਣਾ ਅਗਰ ਉਹ ਇਸ਼ਕ ਸੂ ਫਿਰੀ ਗਛਾ। ਇਹ ਮਿਕੀ ਬਹੁ ਇਫੈਕਟ ਕੀਤੀ ਚੀਜ਼। ਤੇ ਇਹ ਤੁਸਾਂ ਇਸ ਤਰ੍ਹਾਂ ਪਿਆਰ ਕਰਨੇ ਵਾਲਿਆਂ ਕੀ ਕਿ ਇਸ਼ਕ ਕਰਨੇ ਵਾਲਿਆਂ ਕੀ ਰਹਿਦਾ ਕਰਸੋ ਤੇ ਕਿਆਮਤ ਨਾ ਮੰਜ਼ਰ ਆ। ਹਾਂ ਬਿਲਕੁਲ ਬਿਲਕੁਲ, ਮਤਲਬ ਉਹ ਇੱਕ ਜਿਹੜਾ ਨੈਚੁਰਲ ਸੰਸਾਰ ਦਾ ਜਿਹੜਾ ਕਾਨੂੰਨ ਹੈ, ਨੈਚੁਰਲ ਜਿਹੜਾ ਸੰਸਾਰ ਦਾ ਕਾਨੂੰਨ ਜਾਂ ਸੰਸਾਰ ਦੇ ਵਿੱਚ ਹੈ, ਉਹ ਤੇ ਇਹ ਹੈ ਕਿ ਮਰਦ ਔਰਤ ਜਿਹੜੇ ਨੇ ਉਹ ਇੱਕੋ ਜਿਹੜੇ ਨੇ ਤੇ ਉਹ ਆਪਣੀ ਮਰਜ਼ੀ ਦੇ ਨਾਲ ਇੱਕ ਦੂਜੇ ਨਾਲ ਜਿੱਥੇ ਮਰਜ਼ੀ ਰਹਿਣ। ਇਹ ਤੇ ਸੰਸਾਰੀ ਹਕੀਕਤ ਜਾਂ ਸੰਸਾਰੀ ਸੱਚ ਹੈ, ਠੀਕ ਹੈ। ਤੇ ਜੇ ਹੁਣ ਸਮਾਜ ਜਿਹੜਾ ਹੈ ਉਹ ਇਹਦੇ ਉਲਟ ਕਰਦਾ ਹੈ, ਉਹ ਫੈਸਲਾ ਜਿਹੜਾ ਕਰਦਾ ਹੈ ਉਹ ਜ਼ਾਤ ਤੇ ਕਲਾਸ ਤੇ ਕਰੀਡ ਦੇ ਉੱਤੇ ਕਰਦਾ ਹੈ, ਠੀਕ। ਤੇ ਉਹਦੇ ਨਾਲ ਇਸ ਕਰਨ ਦੇ ਨਾਲ
ਜਿਹੜਾ ਸੰਸਾਰਿਕ ਕਾਨੂੰਨ ਹੈ ਉਹ ਤੇ ਟੁੱਟ ਗਿਆ ਨਾ। सही ਸੋ ਇਹ ਮਤਲਬ ਹੈ ਇਹਦਾ। ठीक पर चलो ए ये- मतलब वो ईमान ते इश्क की नंबर एक इक्वेट करना पिया, बल्कि इक्वेट क्या करना पिया, वो आखना पिया बस एक ही चीज ही है। जी और बिल्कुल ठीक है ਮਤਲਬ ਕਿਸ਼ੋਰ ਜੀ ਕਹਿ ਰਹੇ ਸੀ, ਮੈਨੂੰ ਪੂਰੀ ਗੱਲ ਸਮਝ ਨਹੀਂ ਆਈ, ਪਰ ਜਿਹੜੀ ਉਹ ਕਹਿ ਰਹੇ ਨੇ ਕਿ ਜਿਹੜੀਆਂ ਉਹ ਇਹ ਜਿਹੜੀਆਂ ਲਾਈਨਾਂ ਨੇ ਇਹ ਕੁਰਾਨ ਚ ਲਿਖੀਆਂ ਹੋਈਆਂ ਨੇ, ਤੇ जी ਹਾਂ ਤੇ ਡਸ ਇਟ ਮੀਨ ਕਿ ਉਹਨਾਂ ਲਿਖਿਆ ਹੈਗਾ, ਇਹ ਲਿਖਿਆ ਇਹਨਾਂ ਲਾਈਨਾਂ ਦੇ ਵਿੱਚ ਕਿ ਜੇ ਤੁਸੀਂ ਇਸ਼ਕ ਕਰਨ ਵਾਲਿਆਂ ਨੂੰ ਜੁਦਾ ਕਰੋਗੇ ਤੇ ਨਹੀਂ, ਨਹੀਂ, ਨਹੀਂ। ਤਾਂ ਏਦਾਂ ਇਹ- ਹੋਏਗਾ ਕਿ ਜੇ ਇਸ਼ਕ ਕਰਨ ਵਾਲੇ ਜੁਦਾ ਹੁੰਦੇ ਨੇ ਤੇ ਤਾਂ ਇਸ ਤਰ੍ਹਾਂ ਹੁੰਦਾ। ना ना कुरान विच ते सिर्फ ये लाइना यूज होइयां क़यामत ना मंजर पेश करन वास्ते, उस ना इश्क नाल कोई ताल्लुक नहीं। ओ ए Okay, कि I क़यामत understand वाले now. रोज हाँ, ए होसी, पर So this ए is- हाँ। वारिस शाह इज लिंकिंग इट विद दिस। जेड़ी रिलीजियस सिंबलिज्म ही ना वो इतनी स्ट्रॉन्ग ही ना कि मैं थोड़ी जी मम्मी की बहुत चंगी लगी, इट हैज अफेक्टेड मी अ लिटिल। ਵਾਰਿਸ ਸ਼ਾਹ ਜਿਹੜਾ ਹੈ ਥਾਂ ਥਾਂ ਦੇ ਉੱਤੇ ਜਿਹੜੀਆਂ ਕੁਰਾਨ ਦੀਆਂ ਜਾਂ ਮਜ਼ਹਬੀ ਜਿਹੜੇ ਕੌਲ ਕਰਾਰ ਨੇ ਜਿਹੜੇ ਪੇਸ਼ ਕੀਤੇ ਜਾਂਦੇ ਨੇ, ਉਹਨਾਂ ਨੂੰ ਸੁਸਾਇਟੀ ਦੇ ਪਰਸਪੈਕਟਿਵ ਵਿੱਚ ਲੈ ਆਉਂਦਾ ਹੈ। डॉक्टर साहब ये जेड़ी मतलब मैं इंप्रेस इस वास्ते पे होनी आ कि कोई बंदा कन्वेंशनली ये सोची भी नहीं सकना कि वो एक इस तरह नाल लिंकेज करे जेड़ी ये बिल्कुल। समाज नाल होनी भी, मतलब दिस इज सच और उस जमाने च आज भी कोई करे ते उसकी बंदे जेड़ा तुसा ना मुल्ला काजी आ वो ते नहीं छोड़न लगा। ਬਿਲਕੁਲ ਸਹੀ ਗੱਲ। ਮਜਾਜ਼ੀ ਇਸ਼ਕ ਨੂੰ ਹਕੀਕੀ ਇਸ਼ਕ ਬਣਾ ਦਿੱਤਾ ਉਹਨੇ ਇੱਥੇ ਇਹਨਾਂ ਵਰਸਸ। ਨਹੀਂ ਇਹ ਮਜਾਜ਼ੀ ਹਕੀਕੀ ਦਾ ਵੰਡ ਕੋਈ ਨਹੀਂ ਹੁੰਦੀ, ਇਹ ਐਵੇਂ ਫਜ਼ੂਲ ਸਰ ਜੀ ਟੈਕਸਟ ਬੁੱਕਾਂ ਲਿਖਣ ਵਾਲਿਆਂ ਬਣਾਈਆਂ। ਮੈਂ ਫੇਰ ਅਗੇਨ ਮੈਨੂੰ ਲੈਟ ਮੀ ਕਲੈਰੀਫਾਈ, ਮੈਂ ਸਹੀ ਸਮਝ ਰਹੀ ਹਾਂ ਹੁਣ ਕਿ ਨਹੀਂ, ਕਿ ਵਾਟ ਜਿਹੜੇ ਉਹ ਜਿਹੜੇ ਲਿਖੇ ਹੋਏ ਨੇ ਕੁਰਾਨ ਦੇ, that is solely describing the day of judgment, ਉਹਦੇ ਚ ਹੋਰ ਇਹਦੇ ਨਾਲ ਕੋਈ ਲੈਣਾ ਦੇਣਾ। जी बिल्कुल। and what Waris Shah is saying that the manzar will be, it is the same effect if ਇੱਥੇ ਇਸ਼ਕ ਟੁੱਟਦਾ, जी it बिल्कुल has nothing to do with the two। ਸਮਝ ਆ ਗਈ ਹੁਣ ਨਾ? ਬਿਲਕੁਲ ਬਿਲਕੁਲ। which is a very radical thing to do from a poetic point of view कि poetic जो एक वारिस शाह ਜਿਹੜੀ एक poetic leverage थे कि दी ना, वो बड़ी दलेरी ना काम कीता उस। ਬਿਲਕੁਲ ਬਿਲकुल। ਚਲੋ ਜੀ ਅੱਗੇ ਪੜੋ। ਹਾਂਜੀ ਹਾਂਜੀ ਮੈਂ ਪੜ੍ਹ ਦੇਣਾ ਡਾਕਟਰ ਸਾਹਿਬ ਕੇ। ਹਾਂਜੀ ਪੜੋ। ਹੀਰ ਆਖਿਆ ਉਸ ਨੂੰ ਕੁੜੀ ਕਰਕੇ ਬੁੱਕਲ ਵਿੱਚ ਲੁਕਾ ਲਿਆਇਆ ਜੇ, ਮੇਰੀ ਮਾਂ ਤੇ ਬਾਪ ਤੋਂ ਕਰੋ ਪਰਦਾ, ਗੱਲ ਕਿਸੇ ਨਾ ਮੂਲ ਸੁਣਾਇਆ ਜੇ, ਆਮੋ ਸਾਹਮਣਾ ਆਏ ਕੇ ਕਰੇ ਝੇੜਾ, ਤੁਸੀਂ ਮੁਨਸਿਫ ਹੋਏ ਮੁਕਾਇਆ ਜੇ, ਜਿਹੜੇ ਹੋਣ ਸੱਚੇ ਸੋਈ ਛੁੱਟ ਜਾਸਣ, ਡਨ ਝੂਠਿਆਂ ਨੂੰ ਤੁਸੀਂ ਲਾਇਆ ਜੇ, ਮੈਂ ਆਖ ਥੱਕੀ ਉਸ ਕਮਲੜੇ ਨੂੰ ਲੈ ਕੇ ਉੱਠ ਚੱਲ, ਵਕਤ ਕੁਸਾਇਆ ਜੇ, ਮੇਰਾ ਆਖਣਾ ਉਸ ਨਾ ਕੰਨ ਕੀਤਾ, ਹੁਣ ਕਾਸ ਨੂੰ ਡੁਸਕਣਾ ਲਾਇਆ ਜੇ, ਵਾਰਿਸ ਸ਼ਾਹ ਮੀਆਂ ਇਹ ਵਕਤ ਖੁੱਥਾ, ਕਿਸੇ ਪੀਰ ਨੂੰ ਹੱਥ ਨਾ ਆਇਆ ਜੇ। ਗੁੱਡ। ਅਗਲਾ ਕੌਣ ਪੜੇਗਾ? ਗੌਰ ਸਾਹਿਬ ਰਹਿ ਗਏ, ਗੌਰ ਸਾਹਿਬ ਪੜੋ। ਚਲੋ ਮੈਂ ਪੜ੍ਹ ਦੇਣਾ, 4 ਲਾਈਨਾਂ ਮੈਂ ਪੜ੍ਹ ਦੇਣਾ। ਹਾਂ ਤੁਸੀਂ ਪੜੋ। ਰਾਤੀ ਵਿੱਚ ਰਲਾਈ ਕੇ ਮਾਹੀੜੇ ਨੂੰ, ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨੇ, ਹੀਰ ਆਖਿਆ ਜਾਂਦੇ ਨੂੰ ਬਿਸਮਿਲ੍ਲਾ, ਅੱਜ ਦੌਲਤਾਂ ਮੈਂ ਘਰੀ ਪਾਈਆਂ ਨੇ, ਮੈਂ ਘਰ ਲੋਕਾਂ ਪਾਈਆਂ। ਮੈਂ ਘਰ ਪਾਈਆਂ ਨੇ, ਲੋਕਾਂ ਆਖਿਆ ਹੀਰ ਦਾ ਵਿਆਹ ਹੁੰਦਾ,
ਅਸੀਂ ਦੇਖਣੇ ਆਈ ਹਾਂ ਮਾਈਆਂ ਨੇ ਸੂਰਜ ਚੜੇਗਾ ਮਗਰਬੋਂ ਜਿਵੇਂ ਕਿਆਮਤ ਤੋਬਾ ਤਰਕ ਕਰ ਕੁਲ ਬੁਰਾਈਆਂ ਨਹੀਂ ਅੱਗੇ ਹੋਰ ਕੋਈ ਪੜ੍ਹ ਲੈ ਚਾਰ ਚਾਰ ਲਾਈਨਾਂ हाँ चाह अगले वो पढ़ ਚਲੋ ਮੈਂ ਪੜ੍ਹ ਦਿੰਦਾ। हाँ जी ਜਿਨ੍ਹਾਂ ਮਜੀ ਦਾ ਚਾਕ ਸਾਂ ਸਨੀ ਨਡੀ ਸੋਈ ਖੇੜੀਆਂ ਦੇ ਹੱਥ ਆਈਆਂ ਨਹੀਂ ਉਸੇ ਵਕਤ ਜਵਾਬ ਹੈ ਮਾਲਕਾਂ ਨੂੰ ਇੱਕ ਧਾੜਵੀਆਂ ਜਾਂ ਅੱਗੇ ਲਾਈਆਂ ਨਹੀਂ ਇਹ ਸਹੇਲੀਆਂ ਸਾਖ ਤੇ ਸੈਨ ਤੇਰੇ ਸਭੇ ਮਾਸੀਆਂ ਫੁੱਕੀਆਂ ਤਾਈਆਂ ਨਹੀਂ ਤੁਸਾਂ ਵੋਟੀਆਂ ਬਣਨ ਦੀ ਨੀਅਤ ਬਧੀ ਲੀਕਾਂ ਹੱਦ ਤੇ ਪੁੱਜ ਕੇ ਲਾਈਆਂ ਨਹੀਂ ਅਸਾਂ ਕੇ ਆਸ ਹੈ ਨੜੀਏ ਨਹੀਂ ਅਸਾਂ ਕਿਹਾ ਆਸ ਹੈ ਨੜੀਏ ਨਹੀਂ ਜਿੱਤੇ ਖੇੜਿਆਂ ਜ਼ਰਾਂ ਦਿਖਾਈਆਂ ਨਹੀਂ ਵਾਰਿਸ ਸ਼ਾਹ ਅੱਲਾ ਨੂੰ ਸੌਂਪੀ ਤੂੰ ਸਾਨੂੰ ਛੱਡ ਕੇ ਹੋਰ ਦਰਲਾਈਆਂ ਨਹੀਂ। इत्थों तक ਅਸੀਂ ਪੜਿਆ ਮੇਰਾ ਖਿਆਲ ਹੈ ਇੱਥੇ ਹੁਣ ਰੋਕ ਲਈਏ। ਹਾਂਜੀ ਸਰ ਸਵਾ मेरा ਘੰਟਾ ख्याल ਹੋ है ਗਿਆ ਹਾਂ ਘੰਟਾ ਹੋ मेरा ਗਿਆ ख्याल है कि इतना काफी है ਜੀ 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 लेकिन ये है कि टू कैच अप द लास्ट टाइम मैं सोच रहे हैं कि ट्यूसडे ਨੂੰ ਵੀ ਕਲਾਸ ਹੋਏਗੀ ਅਗਲੇ ਨੂੰ। ਡਾਕਟਰ ਸਾਹਿਬ ਅਗਲਾ ਹਫਤਾ ਲੌਂਗ ਵੀਕਐਂਡ ਆ ਰਿਹਾ ਥੈਂਕਸਗਿਵਿੰਗ ਦਾ ਨਾ ਹਾਂ ਡਾਕਟਰ ਸਾਹਿਬ ਜੀ ਅਸੀਂ ਵੀ ਤੇ ਚਾਵਲ ਗੋਡ ਸਾਹਿਬ ਬੀਬਾ ਜੀ ਅਮਰਜੀਤ ਜੀ ਮੈਂ ਵੀ ਬਿਜ਼ੀ ਹੋਣਗੇ ਸਾਰੇ। ਸੋ ਤੁਸੀਂ ਟਿਊਜ਼ਡੇ ਦੀ ਕਲਾਸ ਲਾ ਲਓ ਦੈਨ ਦੈਟ ਵੇ ਫਰਾਈਡੇ ਦੀ ਕਲਾਸ ਲਾਉਣ ਦੀ ਲੋੜ ਨਹੀਂ ਪੈਗੀ। ਹਾਂ ਇੰਜ ਕਰ ਲਓ ਚਲੋ ਚਲੋ ਫਿਰ ਇੰਜ ਕਰ ਲੈਂਦੇ ਆ ਕਿ ਟਿਊਸਡੇ ਦੀ ਕਲਾਸ ਹੋ ਜਾਏ। ਠੀਕ ਹੈ ਜਾਨੀ ਜੀ ਜੀ ਹਾਂ ਕਿਉਂਕਿ ਸਾਹਿਬ, ਮੈਂ ਹੁਣ ਚਾਹੁੰਦਾ ਹਾਂ ਕਿ ਇਹਨੂੰ ਐਕਸਪੀਡਾਈਟ ਕਰਕੇ ਤੇ ਹਫਤੇ ਚ ਜਿਸ ਹਫਤੇ ਚ ਵੀ 2 ਕਲਾਸਾਂ ਹੋ ਸਕਣ ਉਹ ਕਰੀਏ। ਨਾ ਤੇ- ਐਡਾ ਰੌਲਾ ਕਾਹਦਾ ਆਪਾਂ ਇੰਜੋਏ ਕਰ ਰਹੇ ਹਾਂ ਤੁਰੇ ਜਾ ਰਹੇ ਹਾਂ ਆਰਾਮ ਦੇ ਨਾਲ ਐਡਾ ਅਸੀਂ ਕਿਹੜੇ ਕੋਈ ਧਿਆਨ ਦੇਣਾ ਡਾਕਟਰ ਸਾਹਿਬ ਤੁਸੀਂ ਆਪਣਾ ਵੇਖੋ। ਨਹੀਂ ਮੈਂ ਇਹ ਕਹਿ ਰਿਹਾ ਹਾਂ ਕਿ ਜਿਹੜਾ ਨਾ ਇਹ ਬਹੁਤ ਲੰਮਾ ਪ੍ਰੋਜੈਕਟ ਹੈ ਇਹਨੂੰ ਥੋੜਾ ਜਿਹਾ ਐਕਸਪੀਡਾਈਟ ਕਰੀਏ। ਐਸ ਯੂ ਵਿਸ਼ ਸਰ ਜਿਸ ਤਰ੍ਹਾਂ ਤੁਸੀਂ ਠੀਕ ਸਮਝੋ। ਹਾਂਜੀ ਤੇ ਜਿਹਦੇ ਔਨ ਅ ਲਾਈਟਰ ਨੋਟ ਅੱਜ ਵੈਸੇ 2 ਕੁੜੀਆਂ ਰਾਂਝੇ ਨੇ ਨਾਲ ਕੋਈ ਨਹੀਂ ਇਹ ਬੀਬਾ ਜੀ ਤੇ ਮਦੀਆ। ਰਿਕਾਰਡਿੰਗ ਬੰਦ ਕਰੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਰਿਕਾਰਡਿੰਗ ਬੰਦ ਕਰੋ। ਹਾਂ